ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ ਤੇ ਐਰੋ ਟਰੱਕ ਸੇਲਜ਼ ਵਾਲੇ ਫੌਂਟੈਨਾ ਤੋਂ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੇਲਰ ਖਰੀਦ ਸਕਦੇ ਹੋ। ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਉਹਨਾਂ ਨੂੰ ਕਾਲ ਕਰੋ। ਪਾਸ਼ਾ ਹੁਣਾਂ ਨੂੰ ਨੰਬਰ 909 786 8008 ਦੇ ਉੱਤੇ। ਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਆਪਣੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਸਰਕਾਰ ਦੀ ਕਹਿੰਦੇ ਇੱਕ ਹੋਰ ਪ੍ਰਾਪਤੀ ਦੇ ਉੱਤੇ ਗੱਲ ਕਰ ਲਈਏ। ਪੈਟਰੋਲ ਦੀਆਂ ਕੀਮਤਾਂ ਪਿਛਲੇ 3 ਸਾਲਾਂ ਦੇ ਵਿੱਚ ਸਿਖਰ ਤੇ ਪਹੁੰਚੀਆਂ ਨੇ। ਦੇਖੋ, ਇਸ ਮਾਮਲੇ ਦੇ ਵਿੱਚ ਵੱਡੇ ਜਿਹੜੇ ਅਰਥ ਸ਼ਾਸਤਰੀ ਹੈ ਉਹਨਾਂ ਦਾ ਅਰਥ ਸ਼ਾਸਤਰ ਵੀ ਫੇਲ ਹੋ ਜਾਂਦਾ। ਕਿਉਂਕਿ ਉਹ ਤੇ ਕਹਿੰਦੇ ਆ ਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਹੁੰਦੀਆਂ ਨੇ ਉਹ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ ਬਚੀਆਂ। ਜਿੱਦਾਂ ਹੀ ਉਹ ਥੱਲੇ ਆਈਆਂ ਉਦਾਂ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਥੱਲੇ ਆ ਜਾਂਦੀਆਂ ਜੀ। ਪਰ ਇੱਥੇ ਸਾਡੇ ਭਾਰਤ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਅਰਥ ਸ਼ਾਸਤਰ ਆ ਉਹ ਵਿਚਾਰਾ ਖੁੱਡੇ ਲੈਣ ਲੱਗ ਜਾਂਦਾ। ਕਿਉਂਕਿ ਕਰੂਡ ਦਾ ਕੱਚੇ ਤੇਲ ਦਾ ਜਿਹੜਾ ਭਾਅ ਆ ਉਹ ਤੇ ਲਗਾਤਾਰ ਡਿੱਗਦਾ ਪਿਆ ਜੀ। ਪਰ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਜੀ। ਤੇ ਇੰਨਾ ਜ਼ਿਆਦੀਆਂ ਵੱਧ ਗਈਆਂ ਕਿ ਆਮ ਬੰਦੇ ਦੀ ਜੇਬ ਨੂੰ ਤੇ ਉਹਨਾਂ ਨੂੰ ਮੈਨੂੰ ਲੱਗਦਾ ਵਾਧੇ ਪਾ ਦੇਣਾ। ਵਾਧੇ ਦਾ ਮਤਲਬ ਇਹ ਵੀ ਇੱਕ ਹੁੰਦਾ ਨਾ, ਉਹ ਜਿਵੇਂ ਦੁਕਾਨ ਵਧਾਉਂਦੇ ਆ, ਉਹ ਕਹਿੰਦੇ ਜੀ ਅਸੀਂ ਦੁਕਾਨ ਵਧਾਉਨੇ ਆ, ਬੰਦ ਨਹੀਂ ਕਹਿੰਦੇ ਜੀ। ਕਹਿੰਦੇ ਵਧਾਉਣ ਦਾ ਮਤਲਬ ਇਹ ਹੁੰਦਾ ਕਿ ਇੱਕ ਵਾਰੀ ਕੰਮ ਖਤਮ। ਇਹ ਮੇਰੇ ਖਿਆਲ ਦੇ ਨਾਲ ਇੰਨਾ ਰੇਟ ਵਧਾ ਦੇਣਗੇ ਕਿ ਜੇਬ ਦਾ ਵਾਧਾ ਪੈ ਜਾਣਾ। ਹੁਣ ਦੇਖੋ ਹੋ ਕੀ ਰਿਹਾ, ਜਦੋਂ ਨਰਿੰਦਰ ਮੋਦੀ ਸਾਹਿਬ ਸੱਤਾ 'ਚ ਆਏ ਸਨ ਤਾਂ ਉਸ ਤੋਂ ਪਹਿਲਾਂ ਜਿਹੜਾ ਕੱਚੇ ਤੇਲ ਦਾ ਭਾਅ ਸੀਗਾ ਉਹ ਮੇਰੇ ਖਿਆਲ ਦੇ ਨਾਲ ਇੱਕ ਵਾਰੀ $110 ਪ੍ਰਤੀ ਬੈਰਲ ਪਹੁੰਚ ਗਿਆ ਸੀਗਾ ਜੀ। ਔਰ ਉਦੋਂ ਭਾਰਤ ਦੇ ਵਿੱਚ ਪੈਟਰੋਲ ਲਗਭਗ ਇੱਕ ਵਾਰੀ 80 ਰੁਪਏ ਹੋ ਗਿਆ ਸੀ। ਉਦੋਂ ਮਨਮੋਹਨ ਸਿੰਘ ਸਰਕਾਰ ਸੀ। ਹੁਣ ਦੇਖੋ ਇਸ ਸਮੇਂ ਕੱਚੇ ਤੇਲ ਦਾ ਭਾਅ ਕੀ ਆ। ਜਿਹੜਾ ਕੱਚਾ ਤੇਲ ਉਸ ਸਮੇਂ $110 ਦੇ ਲਗਭਗ ਸੀਗਾ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ, ਉਹ ਅੱਜ ਪਹੁੰਚ ਚੁੱਕਾ $45 ਤੇ। 45-47 ਇੱਥੇ ਜੇ ਰੇਟ ਤੁਰਿਆ ਫਿਰਦਾ ਉਹਦਾ। ਤੇ ਹੁਣ ਜਿਹੜਾ ਫਰਕ ਪੈਣਾ ਚਾਹੀਦਾ ਸੀ ਰੇਟਾਂ ਦੇ ਵਿੱਚ, ਘਟਣਾ ਚਾਹੀਦਾ ਸੀ ਭਾਅ ਤੇਲ ਦਾ, ਉਹ ਤੇ ਘਟਿਆ ਨਹੀਂ। ਉਹ ਤੇ ਘਟਣ ਦੀ ਬਜਾਏ ਵੱਧ ਗਿਆ। ਔਰ ਵਧਿਆ ਵੀ ਕਿੰਨਾ ਕਿ 3 ਸਾਲਾਂ ਦੇ ਰਿਕਾਰਡ ਤੋੜ ਵਾਧੇ ਤੇ ਚਲਾ ਗਿਆ। ਇਸ ਸਮੇਂ ਭਾਰਤ ਦੇ ਵਿੱਚ ਕਿਉਂਕਿ ਵੱਖੋ ਵੱਖਰੇ ਸ਼ਹਿਰਾਂ ਦੇ ਵੱਖੋ ਵੱਖਰੇ ਰੇਟ ਆ। ਕਈ ਸ਼ਹਿਰਾਂ ਦੇ ਵਿੱਚ ਪੈਟਰੋਲ ਇਸ ਸਮੇਂ 74-75 ਰੁਪਏ ਹੋ ਚੁੱਕਾ। ਔਰ ਕਮਾਲ ਦੀ ਗੱਲ ਆ ਕਿ ਕੱਚੇ ਤੇਲ ਦੀਆਂ ਕੀਮਤਾਂ ਜੇ 3 ਸਾਲ ਦੇ ਮੁਕਾਬਲੇ ਹੁਣ ਦੇਖੀਏ ਤੇ ਘੱਟੋ ਘੱਟ ਉਹ ਅੱਧੋ ਅੱਧ ਡਿੱਗੀਆਂ ਪਈਆਂ। ਤੇ ਰੇਟ ਫਿਰ ਜੇ ਉਦੋਂ 80 ਸੀ ਤੇ ਹੁਣ 40 ਰੁਪਏ ਹੋਣਾ ਚਾਹੀਦਾ ਸੀ, ਉਹ 40 ਦੇ ਬਜਾਏ ਫੇਰ ਲਗਭਗ 80 ਨੂੰ ਛੂਹਣ ਵਾਲਾ ਹੋ ਗਿਆ। ਇਹ ਮਾਜਰਾ ਕੀ ਆ, ਸਮਝਣ ਦੀ ਜ਼ਰੂਰਤ ਆ। ਹੁਣ ਇਹਦੇ 'ਚ ਖੇਡ ਕੀ ਚੱਲਦੀ ਪਈ ਆ, ਸਭ ਨੂੰ ਪਤਾ ਲੱਗਦਾ ਹੀ ਪਿਆ ਕਿ ਇੱਕ ਤੇ ਦੇਖੋ ਕਿ ਇਸ ਸਮੇਂ ਨਰਿੰਦਰ ਮੋਦੀ ਨੇ ਬੜੀ ਚਲਾਕੀ ਦੇ ਨਾਲ GST ਚੋਂ ਬਾਹਰ ਕਰ ਦਿੱਤਾ ਪੈਟਰੋਲ ਤੇ ਡੀਜ਼ਲ ਨੂੰ। ਬਿਲਕੁਲ GST ਚੋਂ ਬਾਹਰ ਕਰ ਦਿੱਤਾ। ਹੁਣ ਇਹਦੇ ਵਿੱਚ ਅਸਲੀ ਇੱਕ ਖੇਡ ਛੁਪੀ ਸੀਗੀ। ਖੇਡ ਕੀ ਸੀ ਕਿ ਭਾਰਤ ਦੇ ਵਿੱਚ ਜੇ ਮੰਨ ਲਓ ਪੈਟਰੋਲ ਲੈਂਦੇ ਹਾਂ ਅਸੀਂ, ਮੈਂ ਉਦਾਹਰਨ ਦੇਣਾ ਤੁਹਾਨੂੰ, ਇੱਕ ਪੈਟਰੋਲ ਦਾ ਲੀਟਰ ਲੈਂਦੇ ਅਸੀਂ ਆਪਣੇ ਮੋਟਰਸਾਈਕਲ ਜਾਂ ਕਾਰ ਦੇ ਵਿੱਚ ਪਾਉਂਦੇ ਹਾਂ ਤਾਂ ਉਹਦੇ ਤੇ ਅਸੀਂ 45 ਤੋਂ ਲੈ ਕੇ 52% ਇਕੱਲਾ ਟੈਕਸ ਦਿੰਦੇ ਆ। ਜਿਹੜੀ ਕੀਮਤ ਆ ਉਹਦਾ 45 ਤੋਂ 52% ਇਕੱਲਾ ਸਾਨੂੰ ਟੈਕਸ ਪੇ ਕਰਨਾ ਪੈਂਦਾ, ਐਕਸਾਈਜ਼ ਡਿਊਟੀ ਦੇ ਰੂਪ 'ਚ, ਵੈਟ ਦੇ ਰੂਪ 'ਚ। ਹੁਣ ਦੇਖੋ ਜੇ GST ਨੂੰ ਦੇਖੀਏ ਤੇ ਉਹਨਾਂ ਦੀਆਂ 4 ਸਲੈਬਾਂ ਨੇ ਔਰ ਜਿਹੜੀ ਆਖਰੀ ਸਲੈਬ ਹੈ ਉਹ 28% ਵਾਲੀ ਆ। ਹੁਣ ਜੇ 28% ਵਾਲੀ ਸਲੈਬ 'ਚ ਵੀ ਆ ਜਾਏ ਪੈਟਰੋਲ ਤੇ ਡੀਜ਼ਲ, ਜਿਹੜਾ ਉਤਲਾ ਹੈ ਉਹ ਤੇ ਟੈਕਸ ਉੱਡ ਜਾਣਾ ਨਾ, ਤਾਂ ਤੇਲ ਦੀ ਕੀਮਤ ਹੈ ਜਿਹੜੀ ਘੱਟ ਜਾਣੀ ਆ। ਕਿਉਂਕਿ ਇਹਨਾਂ ਨੇ ਲੋਕਾਂ ਨੂੰ ਤੇ ਸੁੱਖ ਦਾ ਸਾਹ ਲੈਣ ਨਹੀਂ ਦੇਣਾ, ਇਸ ਕਰਕੇ GST ਦੇ ਦਾਇਰੇ 'ਚੋਂ ਬਾਹਰ ਕਰ ਦਿੱਤੀ। ਔਰ ਦੂਸਰੀ ਚਲਾਕੀ ਦੇਖੋ ਇਹਨਾਂ ਦੀ,
ਦੂਸਰੀ ਚਲਾਕੀ ਇਹ ਆ ਕਿ ਜਿਵੇਂ ਜਿਵੇਂ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਉਦਾਂ ਇਹਨਾਂ ਨੇ ਐਕਸਾਈਜ਼ ਡਿਊਟੀ ਹੈ ਜਿਹੜੀ ਪਰਦੇ ਨਾਲ ਵਧਾਈ ਗਈ। ਹੁਣ ਦੇਖੋ, ਜਿਸ ਸਮੇਂ ਮੋਦੀ ਸਾਹਿਬ ਸੱਤਾ 'ਚ ਆਏ ਸਨ ਉਸ ਸਮੇਂ 9 ਰੁਪਏ 48 ਪੈਸੇ ਐਕਸਾਈਜ਼ ਡਿਊਟੀ ਸੀ ਜੀ। ਉਹ 9 ਦਫਾ ਵੱਧ ਗਈ ਹੈ। ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਉਹ 9 ਦਫਾ ਵੱਧ ਗਈ ਹੈ ਤੇ ਵੱਧ ਕੇ 9 ਰੁਪਏ 48 ਪੈਸੇ ਤੋਂ 21 ਰੁਪਏ 48 ਪੈਸੇ ਤੱਕ ਹੋ ਗਈ ਆ ਜੀ। ਤੁਸੀਂ ਆਪ ਹੀ ਹਿਸਾਬ ਲਾ ਲਓ, ਫਿਰ ਤੇਲ ਦੀਆਂ ਕੀਮਤਾਂ ਤੇ ਵਧਣੀਆਂ ਸੀਗੀਆਂ। ਹੁਣ ਜੇ ਪਾਕਿਸਤਾਨ ਦੇ ਵੇਖੀ, ਅਸੀਂ ਪਾਕਿਸਤਾਨ ਨੂੰ ਅਸੀਂ ਗਿਆ ਗੁਜ਼ਰਿਆ ਦੇਸ਼ ਸਮਝਦੇ ਹਾਂ। ਪਾਕਿਸਤਾਨ ਦੇ ਵਿੱਚ ਇਸ ਸਮੇਂ 1 ਸਤੰਬਰ ਦੀ ਗੱਲ ਆ, ਉਧਰ ਮੈਂ ਰੇਟ ਵੇਖਣ ਡਿਆ ਸਾਂ, ਪਾਕਿਸਤਾਨ ਦੇ ਵਿੱਚ ਉਸ ਦਿਨ ਪੈਟਰੋਲ ਸੀਗਾ ਜਿਹੜਾ 42 ਰੁਪਏ 57 ਪੈਸੇ ਤੇ ਸਾਡੇ ਭਾਰਤ ਦੇ ਵਿੱਚ ਸੀ 69 ਰੁਪਏ 67 ਪੈਸੇ ਦੇ ਕਰੀਬ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਪਾਕਿਸਤਾਨ ਦੇ ਵਿੱਚ ਕਿੰਨਾ ਸਸਤਾ, ਸਾਡੇ ਕਿੰਨਾ ਸਸਤਾ। ਇਹਦੇ ਵਿੱਚ ਹੁਣ ਦੇਖੋ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ ਕਿ ਕੱਚੇ ਤੇਲ ਦਾ ਜਿਹੜਾ ਰਿਫਾਈਨਰੀ ਚੋਂ ਸੋਧਣ ਤੋਂ ਬਾਅਦ ਸਟਾਕ ਨਿਕਲਦਾ, ਅੱਗੇ ਤੇਲ ਕੰਪਨੀਆਂ ਖਰੀਦੀਆਂ, ਉਹ 26 ਰੁਪਏ ਖਰੀਦੀਆਂ। 26 ਰੁਪਏ ਖਰੀਦ ਕੇ ਉਹ ਅੱਗੇ ਡੀਲਰਾਂ ਨੂੰ 29 ਰੁਪਏ ਦੇ ਦਿੰਦੀਆਂ, 3 ਰੁਪਏ ਲੈ ਕੇ ਮਾਰਜਨ ਲੈ ਕੇ। ਉਸ ਤੋਂ ਬਾਅਦ 4 ਰੁਪਏ ਮਾਰਜਨ ਡੀਲਰ ਲੈਂਦਾ। ਪਰ ਇਹ ਸਾਰਾ ਕੁਛ ਹੈ ਜਿਹੜਾ ਖਰਚਾ ਹੈ ਤੇ ਕੁਛ ਵੀ ਨਹੀਂ, ਕਿਉਂਕਿ ਉੱਤੇ ਤੁਹਾਨੂੰ ਮੈਂ ਜਿਵੇਂ ਦੱਸਿਆ ਬਾਕੀ ਸਾਰਾ ਟੈਕਸ ਲੱਗ ਜਾਂਦਾ, ਟਰਾਂਸਪੋਰਟ ਖਰਚਾ ਜਿਹੜਾ, ਬਾਕੀ ਸਾਰਾ ਖਰਚਾ ਲੱਗ ਜਾਂਦਾ। ਜੇ ਆਪਾਂ ਇਹਨਾਂ ਖਰਚਿਆਂ ਨੂੰ ਛੱਡ ਦਈਏ ਤੇ ਮੇਰੇ ਖਿਆਲ ਦੇ ਨਾਲ ਪੈਟਰੋਲ ਦੀ ਅਸਲ ਕੀਮਤ ਹੈ ਜਿਹੜੀ ਉਹ ਲਗਭਗ 40-42 ਰੁਪਏ ਬਣਦੀ ਹੈ। ਪੂਰੇ ਖਰਚੇ ਪਾ ਕੇ, ਸਾਰੇ ਖਰਚੇ ਪਾ ਕੇ ਟੈਕਸ ਇਹਨਾਂ ਨੇ ਬਹੁਤ ਜ਼ਿਆਦਾ ਵਧਾ ਦਿੱਤੇ। ਹੁਣ ਇਹ ਇੱਕ ਬਹੁਤ ਵੱਡੀ ਹੇਰ-ਫੇਰ ਆ। ਹੇਰ-ਫੇਰ ਵੀ ਨਹੀਂ, ਇਹਨੂੰ ਅਸੀਂ ਲੋਕਤਾਂਤਰਿਕ ਲੁੱਟ ਕਹਿ ਸਕਦੇ ਹਾਂ। ਜੋ ਫਾਇਦਾ ਲੋਕਾਂ ਨੂੰ ਮਿਲਣਾ ਸੀ ਉਹ ਫਾਇਦਾ ਨਰਿੰਦਰ ਮੋਦੀ ਨੇ ਘੇਰ ਕੇ ਆਪਣੇ ਖਜ਼ਾਨੇ ਨੂੰ ਕਰ ਲਿਆ। ਇੱਥੇ ਜਨਤਾ ਵੀ ਏਡੀ ਬੀਬੀ ਹੋ ਗਈ ਆ, ਏਡੀ ਸਿਆਣੀ ਹੋ ਗਈ ਆ। ਇਹ ਉਹੀ ਲੋਕ ਆ ਜਦੋਂ ਬੱਸਾਂ ਦਾ ਕਿਤੇ 25 ਪੈਸੇ ਪਿੰਡਾਂ 'ਚ ਕਿਰਾਇਆ ਵੱਧਦਾ ਸੀ ਅੱਗੇ ਲੇਟਣ ਤੱਕ ਚਲੇ ਜਾਂਦੇ ਸੀ। ਹੁਣ ਸਿੱਧਾ ਪੈਟਰੋਲ ਹੈ ਜਿਹੜਾ ਘਟਣ ਦੀ ਥਾਂ ਤੇ ਧੱਕੇ ਨਾਲ ਵਧਾਈ ਜਾਂਦੇ ਆ ਤੇ ਇਹ ਜਰੀ ਜਾਂਦੇ ਆ। ਇਹਨਾਂ ਦਾ ਜੀਰੇ ਦਾ ਵੀ ਕਮਾਲ ਆ, ਇਹ ਇਹਨਾਂ ਦੀ ਸਿਆਣਪ ਦੀ ਵੀ ਕਮਾਲ ਆ। ਸਭ ਕੁਛ ਇਹ ਜਿਹੜਾ ਬਦਲ ਗਿਆ ਔਰ ਇਸ ਬਦਲੇ ਯੁੱਗ ਦੇ ਵਿੱਚ ਇਨਸਾਨ ਵੀ ਇੰਨਾ ਬਦਲਿਆ ਕਿ ਉਹਦੀ ਸਹਿਣਸ਼ੀਲਤਾ ਦੀ ਹੱਦ ਹੀ ਕੋਈ ਨਹੀਂ ਰਹੀ। ਜਿੰਨੀ ਮਰਜ਼ੀ ਠੱਗੀ ਹੋ ਜਾਵੇ ਉਹ ਬੋਲਦਾ ਹੀ ਨਹੀਂ। ਜੀ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਰਾਹੁਲ ਗਾਂਧੀ ਅਮਰੀਕਾ ਪਹੁੰਚਿਆ ਆ, ਸਿੱਖ ਫਾਰ ਜਸਟਿਸ ਤੇ ਹੋਰ ਲੋਕਾਂ ਨੇ ਉਸ ਦਾ ਖਿਲਾਫ ਜਿਹੜੇ ਮੁਜ਼ਾਹਰੇ ਵੀ ਕੀਤੇ ਆ ਤੇ ਉਹਨੇ ਆਪਣੇ ਭਾਸ਼ਣ 'ਚ ਉੱਦਾਂ ਮੋਦੀ ਨੂੰ ਨਿਸ਼ਾਨੇ ਤੇ ਲਿਆ। ਕਮਾਲ ਦੀ ਗੱਲ ਆ ਕਿ ਇਹ ਬੰਦਾ ਭਾਰਤ ਦੇ ਵਿੱਚ ਜਦੋਂ ਵੀ ਬਹੁਤ ਵੱਡਾ ਮੌਕਾ ਹੁੰਦਾ ਓਪੋਜੀਸ਼ਨ ਦੇ ਤੌਰ ਤੇ ਜੀ, ਉਦੋਂ ਤੇ ਇੱਥੇ ਬੋਲਦਾ ਨਹੀਂ, ਇਹਨਾਂ ਦੀ ਜ਼ੁਬਾਨ ਨੂੰ ਲਖਵਾ ਮਾਰਿਆ ਹੁੰਦਾ। ਆ ਕਾਂਗਰਸ ਦੇ ਜਿਹੜੇ ਚੋਟੀ ਦੇ ਲੀਡਰ ਆ, ਤੁਸੀਂ ਕਦੇ ਵੇਖਿਆ ਜ਼ਮੀਨ ਤੇ ਕੋਈ ਜਦੋਜਹਿਦ ਕਰਦੇ ਹੋਣ, ਕੋਈ ਸੰਘਰਸ਼ ਕਰਦੇ ਹੋਣ? ਕਿੱਡੇ ਵੱਡੇ ਵੱਡੇ ਮੁੱਦੇ ਆਏ ਮੋਦੀ ਰਾਜ ਦੇ ਵਿੱਚ ਇਹਨਾਂ ਦੇ ਹੱਥ। ਕਿਸੇ ਮੁੱਦੇ ਤੇ ਇਹਨਾਂ ਕਦੇ ਸੰਘਰਸ਼, ਕਦੇ ਕੋਈ ਪ੍ਰਦਰਸ਼ਨ ਕੀਤਾ? ਨਾ ਮਹਿੰਗਾਈ ਦੇ ਮੁੱਦੇ ਤੇ, ਨਾ ਗਊ ਰੱਖਿਆ ਦੇ ਨਾਂ ਤੇ ਚੱਲਦੇ ਤਸ਼ੱਦਦ ਦੇ ਮੁੱਦੇ ਤੇ, ਨਾ ਲਵ ਜਿਹਾਦ ਦੇ ਮੁੱਦੇ ਤੇ, ਵਿਚਾਰਾਂ ਦੇ ਪ੍ਰਗਟਾਵੇ ਦੇ ਨਾਂ ਤੇ ਜੋ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ, ਉਹਨਾਂ ਦੇ ਮੁੱਦਿਆਂ ਤੇ ਕਦੇ ਵੀ ਇਹਨਾਂ ਨੇ ਕੋਈ ਜ਼ਮੀਨੀ ਲੜਾਈ ਨਹੀਂ ਲੜੀ। ਸੋ ਉੱਥੇ ਜਾ ਕੇ ਬੋਲੇ ਆ ਯੂਨੀਵਰਸਿਟੀ ਦੇ ਵਿੱਚ, ਔਰ ਉਹ ਜਿਹੜਾ ਭਾਸ਼ਣ ਆ, ਉਸ ਭਾਸ਼ਣ ਨੂੰ ਜੇ ਅਸੀਂ ਚੰਗੀ ਤਰ੍ਹਾਂ ਵੇਖੀਏ ਤੇ ਮੈਂ ਕਹਿਣਾ ਕਿ ਇਹ ਰਾਹੁਲ ਗਾਂਧੀ ਇੱਕ ਵਾਰੀ ਫੇਰ ਆਪਣੇ ਆਪ ਨੂੰ ਗੋਲ ਕਰਾਇਆ। ਗੋਲ ਕਿੱਦਾਂ ਕਰਾਇਆ? ਹੁਣ ਦੇਖੋ, ਇਹਨੇ 2-3 ਚੀਜ਼ਾਂ ਕਹੀਆਂ, ਵੈਸੇ ਤੇ ਬਹੁਤ ਕਹੀਆਂ, ਜੇ ਆਪਾਂ ਚਰਚਾ ਕਰਾਂਗੇ ਕਾਫੀ ਲੰਮਾ ਸਮਾਂ ਲੱਗ ਜਾਣਾ ਉਹਨਾਂ ਗੱਲਾਂ ਤੇ। ਇੱਕ ਤੇ ਇਹ ਕਿਹਾ ਕਿ ਮੈਂ ਜੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਾਸਤੇ ਤਿਆਰ ਹਾਂ। ਹੁਣ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਾਸਤੇ ਤੇ ਤਿਆਰ ਹੋਏਗਾ ਕਿਉਂਕਿ ਉਹ ਨਹਿਰੂ ਖਾਨਦਾਨ ਦਾ ਚਿਰਾਗ ਆ। ਇੱਕ ਨਾ ਇੱਕ ਦਿਨ ਉਹਨੇ ਕਾਂਗਰਸ ਦੇ ਬਨੇਰੇ ਤੇ ਜਗਣਾ ਹੀ ਹੈ, ਜਗੀ ਜਾਂਦਾ ਹੀ ਹੈ। ਪਰ ਵੈਸੇ ਇਹ ਬਹੁਤਾ ਬੁਝਿਆ ਹੀ ਰਹਿੰਦਾ, ਜਗਦਾ ਘੱਟ ਹੀ ਆ। ਇਹਨੇ ਬਣਨਾ ਹੀ ਬਣਨਾ, ਇਹਦੇ ਚ ਕੋਈ ਚੱਕਰ ਨਹੀਂ ਹੈਗਾ। ਪਰ ਇਹਦੇ ਚ ਚਲਾਕੀ ਦੇਖੋ ਕਿ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਭਾਰਿਆ, ਉਹ ਕਿੱਥੇ ਜਾ ਕੇ ਉਭਾਰਿਆ? ਅਮਰੀਕਾ ਚ। ਕਿਉਂਕਿ ਜੇ ਇਹੀ ਗੱਲ ਰਾਹੁਲ ਗਾਂਧੀ ਭਾਰਤ ਦੇ ਵਿੱਚ ਕਹਿੰਦਾ ਤੇ ਤੁਸੀਂ ਅੰਦਾਜ਼ਾ ਲਾ ਲਓ ਉਹਨੂੰ ਕਿੰਨੀ ਕੁ ਤਵੱਜੋ ਮਿਲਣੀ ਸੀ ਜੀ। ਕਿਸੇ ਨੇ ਗੌਲਣਾ ਹੀ ਨਹੀਂ ਸੀ, ਉਹਨਾਂ ਕਹਿਣਾ ਸੀ ਐਵੇਂ ਮਾਰੀ ਜਾਂਦਾ ਆਪਦੀਆਂ 8-8, ਇਹ ਕਦੇ ਸਿੱਧੀ ਗੱਲ ਤੇ ਕਰਦਾ ਹੀ ਨਹੀਂ। ਹੁਣ ਅਮਰੀਕਾ ਚ ਜਾ ਕੇ ਬੋਲਿਆ ਤੇ ਸਾਰੀ ਦੁਨੀਆ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਿਆ। ਉੱਥੇ ਨਰਿੰਦਰ ਮੋਦੀ ਦੇ ਬਾਰੇ ਵੀ ਕੁਛ ਗੱਲਾਂ ਕਹੀਆਂ ਨੇ। ਇੱਕ ਤੇ ਕਸ਼ਮੀਰ ਦਾ ਮੁੱਦਾ ਜਿਹੜੀ ਚੁੱਕਿਆ, ਉਹ ਕਹਿੰਦਾ ਜੀ ਕਿ ਸਾਡੇ ਵੇਲੇ 9 ਸਾਲ ਜਦੋਂ ਮਨਮੋਹਨ ਸਿੰਘ, ਪੀ ਚਿਦੰਬਰਮ, ਜੈਰਾਮ ਰਮੇਸ਼ ਸੀਗੇ, ਇਹਨਾਂ ਸਾਰਿਆਂ ਨੇ ਮਿਲ ਕੇ ਕਸ਼ਮੀਰ ਤੇ ਕੰਮ ਕੀਤਾ ਤੇ ਅੱਤਵਾਦ ਦਾ ਬਿਲਕੁਲ ਅਸੀਂ ਲੱਕ ਤੋੜ ਦਿੱਤਾ ਸੀ। ਪਰ ਜਦੋਂ ਦਾ ਮੋਦੀ ਆਇਆ
ਇਹਨਾਂ ਦਾ ਸਾਰਾ ਕੁਛ ਹੈ ਜਿਹੜਾ ਕੰਮ ਖਰਾਬ ਹੋ ਗਿਆ ਕਸ਼ਮੀਰ ਦੇ ਮੁੱਦੇ ਤੇ। ਉਹ ਦੇਖੋ ਇੱਥੇ ਵੀ ਰਾਹੁਲ ਗਾਂਧੀ ਹੈ ਜਿਹੜਾ, ਉਹ ਜਦੋਂ ਕਸ਼ਮੀਰ ਦੀ ਗੱਲ ਕਰਦਾ ਹੈ ਉਹ ਆਪਣੇ ਗੱਲ 'ਚ ਆਪ ਹੀ ਗੁਲਾਮਾਂ ਪਾ ਪੈਂਦਾ, ਕਿਉਂਕਿ ਕਸ਼ਮੀਰ ਦਾ ਮੁੱਦਾ ਜੇ ਭਾਰਤ ਦੇ ਅੱਜ ਸਾਹਮਣੇ ਆ ਤੇ ਉਹ ਨਹਿਰੂ ਪਰਿਵਾਰ ਦੀ ਹੀ ਦੇਣ ਆ। ਇਹਨਾਂ ਨੇ ਐਸੀਆਂ ਗੁੰਝਲਾਂ ਜਿਹੜੀਆਂ ਪਾਈਆਂ, ਇਹ ਮਸਲਾ ਹੱਲ ਹੁੰਦਾ ਨਹੀਂ ਪਿਆ ਜੀ, ਕਿਉਂਕਿ ਇਹਨਾਂ ਦਾ ਇਹ ਮਾਮਲਾ ਉਲਝਾਇਆ ਹੋਇਆ। ਜੇ ਇਹਨੂੰ ਸਵਾਲ ਕੀਤਾ ਜਾਊਗਾ ਤਾਂ ਉਹ ਇਹਦੇ ਤੋਂ ਵੀ ਸੁਲਝਣਾ ਨਹੀਂ। ਤੀਜੀ ਗੱਲ ਜਿਹੜੀ ਇਹਨੇ ਕਹੀ ਆ ਹਿੰਸਾ ਦੀ, ਹਿੰਸਾ ਬਾਰੇ ਇਹਨੇ ਆਖਿਆ ਕਿ ਜੀ ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਤੇ ਜਿਹੜੀ ਹਿੰਸਾ ਤੁਸੀਂ ਦਿੱਲੀ ਦੇ ਵਿੱਚ ਕਰਵਾਈ ਸੀ ਉਦੋਂ ਬੇਸ਼ੱਕ ਰਾਹੁਲ ਗਾਂਧੀ ਨਹੀਂ, ਰਾਹੁਲ ਗਾਂਧੀ ਨੂੰ ਮੈਂ ਨਹੀਂ ਗਿਣੂਗਾ, ਰਾਹੁਲ ਗਾਂਧੀ ਤੇ ਉਦੋਂ ਨਾ ਸਿਆਸਤ ਦਾ ਹਿੱਸਾ ਸੀ ਤੇ ਨਾ ਹੀ ਬਹੁਤੀ ਸੂਝ-ਬੂਝ ਵਾਲਾ ਹੋ, ਪਰ ਜੋ ਕਾਂਗਰਸ ਦੇ ਕਾਰਜਕਾਲ ਦੇ ਦੌਰਾਨ ਸਿੱਖਾਂ ਨਾਲ ਦਿੱਲੀ 'ਚ ਹੋਈ ਜੀ, ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਤੇ ਦਾਗ ਲੱਗੇ ਉਹਨਾਂ ਦਾਗੀਆਂ ਨੂੰ ਜਦੋਂ ਟਿਕਟ ਦਿੱਤੀ ਗਈ ਉਦੋਂ ਤੇ ਰਾਹੁਲ ਗਾਂਧੀ ਸੁਰਤ ਸੰਭਲ ਗਿਆ ਸੀ ਨਾ। ਬਿਲਕੁਲ। ਜੇ ਉਹ ਹਿੰਸਾ ਨੂੰ ਇੰਨਾ ਹੀ ਜ਼ਿਆਦਾ ਇਹ ਨਫ਼ਰਤੀ ਅੱਖ ਨਾਲ ਵੇਖਦੇ ਆ ਤੇ ਫਿਰ ਉਦੋਂ ਹਿੰਸਾ ਕਰਵਾਉਣ ਵਾਲਿਆਂ ਨੂੰ ਕਿਉਂ ਟਿਕਟਾਂ ਨਾਲ ਨਵਾਜਦੇ ਸੀ? ਇਹ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਇਹ ਉਦੋਂ ਹਿੰਸਾ ਦੀ ਵਿਰੋਧਤਾ ਕਰਦੇ ਪਏ ਸੀ ਕਿ ਹਿੰਸਾ ਦੀ ਪ੍ਰੋੜਤਾ ਕਰਦੇ ਪਏ ਸੀ ਉਹਨਾਂ ਨੂੰ ਟਿਕਟਾਂ ਨਾਲ ਨਵਾਜ ਕੇ? ਜੇ ਲੋਕ ਵਿਰੋਧ ਕਰਦੇ ਸੀ ਤੇ ਟਿਕਟਾਂ ਵਾਪਸ ਹੋ ਜਾਂਦੀਆਂ ਸੀ, ਇਹ ਤੇ ਲਿਸਟਡ ਕਰ ਲੈਂਦੇ ਸੀ ਨਾ ਉਹਨਾਂ ਬੰਦਿਆਂ ਨੇ। ਇੱਕ ਚੀਜ਼ ਹੋਰ ਕਹੀ ਇਹਨਾਂ ਨੇ ਕਿ ਨੋਟਬੰਦੀ ਦੇ ਅਰਥਚਾਰੇ ਨੂੰ ਡੂੰਘੀ ਸੱਟ ਪਹੁੰਚੀ ਹੈ। ਦੇਖੋ ਡੂੰਘੀ ਸੱਟ ਪਹੁੰਚੀ ਹੈ, ਕਿਹਨੂੰ ਨਹੀਂ ਪਤਾ। ਇਸ ਗੱਲ ਦਾ ਵਿਰੋਧ ਤੁਸੀਂ ਜਿੱਥੇ ਕਰਨਾ ਉੱਥੇ ਤੇ ਕਰਦੇ ਨਹੀਂ ਪਏ। GDP ਕਰਕੇ ਸਾਡਾ 3 ਲੱਖ ਕਰੋੜ ਦਾ ਸਿੱਧਾ ਨੁਕਸਾਨ ਹੋਇਆ ਪਿਆ। ਇਸ ਮੁੱਦੇ ਤੇ ਤੁਸੀਂ ਕੋਈ ਅੰਦੋਲਨ ਨਹੀਂ ਚਲਾਇਆ ਕਿ ਆਮ ਬੰਦੇ ਨੂੰ ਦੱਸੀਏ ਕਿ GDP ਡਿੱਗਣ ਦੇ ਕਰਕੇ ਘਾਟਾ ਕਿੰਨਾ ਪਿਆ ਭਾਰਤ ਨੂੰ। ਆਮ ਬੰਦੇ ਨੂੰ ਤੁਸੀਂ ਇਹ ਗੱਲ ਦੱਸੀਏ ਜਾ ਕੇ? ਕੋਈ ਉਹਦੇ ਲਈ ਕੋਈ ਤਿਆਰੀ ਨਹੀਂ। ਉੱਥੇ ਜਾ ਕੇ ਯੂਨੀਵਰਸਿਟੀ 'ਚ ਬੋਲ ਆਇਆ। ਸੋ ਮੇਰੇ ਖਿਆਲ ਦੇ ਨਾਲ ਆਪਣੇ ਆਪ ਨੂੰ ਗੋਲ ਜ਼ਿਆਦਾ ਕੀਤੇ। ਹੁਣ ਗੋਲ ਦਾ ਵੇਖੋ ਮੈਂ ਕਿਉਂ ਕਹਿ ਰਿਹਾ, ਇਹ ਕਹਿੰਦਾ ਜੀ ਕਿ ਦੇਖੋ ਜਿਹੜਾ ਸ਼ਾਈਨਿੰਗ ਇੰਡੀਆ ਵਾਲਾ ਸਾਡਾ ਕੰਮ ਸੀ ਨਾ ਉਹ 2002 ਤੋਂ ਲੈ ਕੇ ਸਾਡਾ ਸੀਗਾ 2014 ਤੱਕ ਨਾ 2004 ਤੋਂ ਲੈ ਕੇ 14 ਤੱਕ, ਤੇ ਕਹਿੰਦਾ ਜੀ 2012 ਤੱਕ ਸਾਰਾ ਕੰਮ ਠੀਕ ਹੁੰਦਾ ਰਿਹਾ। ਉਸ ਤੋਂ ਬਾਅਦ ਕਾਂਗਰਸ ਸਾਡੀ ਹੰਕਾਰੀ ਹੋ ਗਈ, ਇਹਨਾਂ ਦਾ ਲੋਕਾਂ ਨਾਲੋਂ ਸੰਵਾਦ ਟੁੱਟ ਗਿਆ ਤੇ ਮੁੜ ਕੇ ਸਾਡਾ ਬੇੜਾ ਗਰਕ ਹੋ ਗਿਆ। ਹੁਣ ਜਦੋਂ ਇਹ ਗੱਲ ਕਹਿੰਦਾ ਤੇ ਜਦੋਂ ਇਹ ਕਹਿੰਦਾ ਕਿ 2012 ਦੇ ਵਿੱਚ ਕਾਂਗਰਸ ਹੀ ਹੰਕਾਰੀ ਹੋ ਗਈ, ਕਾਂਗਰਸ ਨੂੰ ਬੜਾ ਜ਼ਿਆਦਾ ਹੰਕਾਰ ਹੋ ਗਿਆ, ਤੇ ਰਾਜ ਕਰਨਵੀਰ ਸਿੰਘ ਜੀ ਉਦੋਂ ਕਾਂਗਰਸ ਦੀ ਵਾਗਡੋਰ ਕਿਹਦੇ ਹੱਥ ਸੀ? ਇਹਦੀ ਮੰਮੀ ਦੇ ਹੱਥ, ਇਹਦੀ ਮੰਮੀ ਦੇ ਹੱਥ। ਸਿੱਧੇ ਤੌਰ ਤੇ ਆਪਣੇ ਆਪ ਨੂੰ ਉੱਥੇ ਫੇਰ ਗੋਲ ਕਰ ਰਿਹਾ। ਇਹ ਬੰਦਾ ਠੀਕ ਆ, ਅੱਜ ਬੋਲਿਆ, ਬੋਲਣ ਵਾਲੀ ਚੰਗੀ ਗੱਲ ਆ, ਕਿਉਂਕਿ ਇਹ ਜੇ ਬੋਲਿਆ ਤੇ ਭਾਜਪਾ ਵਾਲੇ ਇੰਨੇ ਤਪੇ ਕਿ ਇੱਕੋ ਵੇਲੇ 26 ਬੁਲਾਰੇ ਉਹਨਾਂ ਦੇ ਵੱਖ-ਵੱਖ ਚੈਨਲਾਂ ਤੇ ਇਹਨੂੰ ਕੰਡੈਮ ਕਰਦੇ ਪਏ ਸਨ। 26 ਬੁਲਾਰੇ, ਮੇਰੇ ਖਿਆਲ ਦੇ ਨਾਲ ਇੱਕ ਰਿਕਾਰਡ ਹੈ ਕਿ 26 ਬੁਲਾਰੇ ਇੱਕੋ ਵੇਲੇ ਵੱਖ-ਵੱਖ ਚੈਨਲਾਂ ਤੇ ਇਹਦੇ ਭਾਸ਼ਣ ਦੀ ਵਿਰੋਧਤਾ ਕਰਨ 'ਚ ਲੱਗੇ ਹੋਏ ਸੀ, ਕਿਉਂਕਿ ਸਾਊ ਤੇ ਉਹ ਵੀ ਨਹੀਂ ਨਾ, ਉਹਨਾਂ ਕੋਲ ਵੀ ਕੀ ਆ ਅੰਨਾ ਵਿਰੋਧ, ਤੇ ਇਹਦੇ ਕੋਲ ਵੀ ਕੀ ਹੈ ਤੁੱਕੇਬਾਜ਼ੀਆਂ। ਔਰ ਇਹ ਗੋਲ ਉੱਥੇ ਆਪਣੇ ਆਪ ਨੂੰ ਕਰ ਰਿਹਾ। ਕਈ ਸਵਾਲਾਂ ਦੇ ਮਾਮਲੇ 'ਚ ਇਹ ਆਪ ਹੀ ਉਲਝ ਗਿਆ, ਔਰ ਇਹਦਾ ਵੈਸੇ ਉਲਝਣਾ ਕੋਈ ਨਵਾਂ ਨਹੀਂ। ਤੁਹਾਨੂੰ ਯਾਦ ਹੋਣਾ ਇਹੋ ਜਿਹੇ ਕੰਮ ਕਰ ਦਿੰਦਾ। ਇੱਕ ਵਾਰੀ ਗੁਜਰਾਤ ਦੇ ਵਿੱਚ ਗਿਆ ਸੀ, ਮਿਲਣਾ ਤੇ ਉਸ ਔਰਤ ਨੂੰ ਸੀ ਜਿਹੜੀ ਔਰਤ ਗਊ ਰਾਖਿਆਂ ਦੇ ਹੱਥੋਂ ਤਸ਼ੱਦਦ ਦਾ ਸ਼ਿਕਾਰ ਹੋਈ ਸੀ। ਉਹਨੂੰ ਗੱਲ ਨਾਲ ਲਾਉਣ ਲੱਗਾ ਤੇ ਉਸ ਔਰਤ ਨੂੰ ਭੁਲੇਖੇ ਨਾਲ ਗੱਲ ਨਾਲ ਲਾ ਲਿਆ, ਜਿਹੜੀ ਕਈ ਮਾਮਲਿਆਂ 'ਚ ਭਗੌੜੀ ਸੀਗੀ ਪੁਲਿਸ ਤੋਂ, ਤੇ ਬਾਅਦ ਦੇ ਵਿੱਚ ਜੇਲ੍ਹ ਕੱਟ ਕੇ ਤੇ ਹੁਣ ਥੋੜੇ ਦਿਨ ਪਹਿਲਾਂ ਹੀ ਰਿਹਾ ਹੋਈ ਸੀ, ਉਹਨੂੰ ਗੱਲ ਨਾਲ ਲਾ ਲਿਆ। ਮੁੜ ਕੇ ਕਹਿੰਦਾ ਉਹ ਗਲਤੀ ਹੋ ਗਈ ਆ। ਇੱਕ ਵਾਰੀ ਸਪੀਕਰ ਦੀ ਕੁਰਸੀ ਤੇ ਬੰਦਾ ਬੈਠਾ ਸੀ ਤੇ ਸਪੀਕਰ ਨੂੰ ਕਹਿੰਦਾ ਕਿ ਮੈਡਮ ਸਪੀਕਰ ਸਾਹਿਬ, ਉਹ ਸਾਰੇ ਹੱਸ ਪਏ, ਉਹ ਕਹਿੰਦੇ ਮੈਡਮ ਨਹੀਂ, ਇਸ 'ਚ ਮੈਡਮਾ ਬੈਠਾ। ਇਹ ਇਸ ਤਰ੍ਹਾਂ ਦੇ ਗੋਲ ਆਪਣੇ ਆਪ ਨੂੰ ਕਰਦਾ ਰਹਿੰਦਾ। ਸੋ ਅੱਜ ਵੀ ਕਈ ਮਾਮਲਿਆਂ 'ਚ ਗੋਲ ਆਪਣੇ ਆਪ ਨੂੰ ਕਰਾਇਆ, ਤਾਂ ਹੀ ਤਾਂ ਫਿਰ ਪ੍ਰਧਾਨ ਮੰਤਰੀ ਬਣਨਾ, ਇਹੀ ਤਾਂ ਕੁਆਲੀਫਿਕੇਸ਼ਨ ਆ ਲੱਗਦੀ ਉੱਥੇ ਦੀ। ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਯੋਗੀ ਸਰਕਾਰ ਨੇ ਕਰਜ਼ਾ ਮਾਫੀ ਦੇ ਨਾਂ ਤੇ ਕੁਝ ਕਿਸਾਨਾਂ ਦੇ ਨਾਲ ਕੀਤਾ ਕੋਝਾ ਮਜ਼ਾਕ। ਬੜਾ ਵੱਡਾ ਮਜ਼ਾਕ ਆ। ਵੈਸੇ ਕਿਸਾਨ ਦੇ ਨਾਲ ਮਜ਼ਾਕ ਹੁੰਦਾ ਕਦੋਂ ਨਹੀਂ। ਸਹੀ ਗੱਲ ਹੈ। ਕਿਸਾਨ ਫਸਲ ਬੀਜਦਾ ਜਦੋਂ, ਉਹਦੇ ਵਾਸਤੇ ਜਦੋਂ ਖਾਦ ਸਪਰੇ ਦੀ ਲੋੜ ਪੈਂਦੀ ਉਹ ਆੜਤੀਏ ਕੋਲ ਜਾਂਦਾ ਤੇ ਆੜਤੀਏ ਉਹਨੂੰ ਕਹਿੰਦਾ ਕਿ ਉਹ ਬੈਠੀ ਉਹ ਉੱਪਰ ਕੁਰਸੀ ਪਈ ਉਹਦੇ ਤੇ ਬਹਿ ਜਾ, ਉੱਥੇ ਜਿੱਥੇ ਜਨਤਾ ਬੈਠੀ ਬਹਿ ਜਾ, ਤੇ ਆਪ ਲੱਤ ਤੇ ਲੱਤ ਧਰ ਕੇ ਪੈ ਜਾਂਦਾ, 3 ਘੰਟੇ ਘਰਾੜੇ ਮਾਰਦਾ ਰਹਿੰਦਾ। ਉਹ ਵੀ ਤੇ ਕਿਸਾਨ ਦੇ ਨਾਲ ਮਜ਼ਾਕ ਹੀ ਹੈ ਨਾ। ਫਿਰ ਜਦੋਂ ਉਹ ਸਪਰੇ ਲੈ ਆਉਂਦਾ, ਉਸ ਸਪਰੇ ਦੇ ਨਾਲ ਕਰੀ ਜਾਂਦਾ ਸੁੰਡੀ ਨਹੀਂ ਮਰਦੀ, ਤੇ ਜਦੋਂ ਅੱਕਿਆ ਆਪ ਥੋੜੀ ਜਿਹੀ ਸਪਰੇ ਪੀ ਲੈਂਦਾ, ਆਪ ਮਰ ਜਾਂਦਾ। ਇਹ ਵੀ ਤੇ ਮਜ਼ਾਕ ਹੀ ਹੈ ਨਾ। ਜ਼ਹਿਰ ਨਾਲ ਸੁੰਡੀ ਨਹੀਂ ਮਰਦੀ ਪਰ ਆਪ ਮਰ ਜਾਂਦਾ। ਸੋ ਇਹਨਾਂ ਨੇ ਵੀ ਮਜ਼ਾਕ ਹੀ ਕੀਤਾ। ਮਜ਼ਾਕ ਇਉਂ ਕੀਤਾ ਕਿ ਇਹਨਾਂ ਨੇ ਅੱਜ
ਹਮੀਰਪੁਰ ਜ਼ਿਲ੍ਹੇ ਦੇ ਵਿੱਚ ਚੈੱਕ ਤਕਸੀਮ ਕੀਤੇ ਸਨ, ਜੀ ਜਿਹੜੇ ਕਿ ਚੈੱਕ ਨਾ ਕਹੋ, ਉਹਨਾਂ ਨੂੰ ਸਰਟੀਫਿਕੇਟ ਕਹਿ ਦਿਓ ਕਰਜ਼ਾ ਮਾਫੀ ਦੇ। ਉਹ ਸਰਟੀਫਿਕੇਟ ਇਹਨਾਂ ਨੇ ਦਿੱਤੇ ਕਿ ਆ ਲਓ ਜੀ ਤੁਹਾਡਾ ਕਰਜ਼ਾ ਮਾਫ ਕਰ ਦਿੱਤਾ। ਜਦੋਂ ਉਹ ਸਰਟੀਫਿਕੇਟ ਅਨਪੜ੍ਹ ਕਿਸਾਨਾਂ ਨੇ ਤੇ ਪੜ੍ਹੇ ਨਾ, ਪੜ੍ਹੇ ਲਿਖਿਆਂ ਨੂੰ ਪੜ੍ਹਾਏ ਕਿ ਕਿੰਨਾ ਕਿੰਨਾ ਕਰਜ਼ਾ ਮਾਫ ਹੋਇਆ, ਕਈਆਂ ਨੂੰ ਤੇ ਦੌਰਾ ਪੈਣ ਵਾਲਾ ਹੋ ਗਿਆ। ਇੱਕ ਔਰਤ ਆਈ ਉੱਥੇ, ਬਲੀਆ ਦੇਵੀ ਉਹਦਾ ਨਾਮ ਸੀ, ਉਹਦਾ 10 ਪੈਸੇ ਕਰਜ਼ਾ ਮਾਫ ਹੋਇਆ। 10 ਪੈਸੇ ਜੀ, 10 ਪੈਸੇ ਦਾ ਉਹਨੂੰ ਸਰਟੀਫਿਕੇਟ ਦਿੱਤਾ ਗਿਆ। ਉਹਦਾ ਕਰਜ਼ਾ ਪਤਾ ਕਿੰਨਾ ਸੀਗਾ? 1,37,000। ਔਰ ਇੱਕ ਹੋਰ ਔਰਤ ਸੀ, ਉਹਦਾ ਕਰਜ਼ਾ ਮਾਫ ਕੀਤਾ ਗਿਆ। ਉਹਦਾ ਕਰਜ਼ਾ ਮੇਰੇ ਖਿਆਲ ਦੇ ਨਾਲ 1,11,12,000 ਰੁਪਏ ਦੇ ਕਰੀਬ ਸੀ, ਤੇ ਉਹਨੂੰ ਜਿਹੜਾ ਸਰਟੀਫਿਕੇਟ ਦਿੱਤਾ ਗਿਆ, ਲੈ ਵੀ ਤੇਰਾ ਕਰਜ਼ਾ ਇੰਨਾ ਮਾਫ ਕਰ ਦਿੱਤਾ। ਕਿੰਨਾ ਕਰਜ਼ਾ? 10 ਰੁਪਏ, ਚੁੱਕੇ ਚੋਂ 10 ਰੁਪਏ। ਇੱਕ ਕਿਸਾਨ, ਉਹਦੇ ਤੇ ਵੀ 1,00,000 ਲੱਖ ਦਾ ਕਰਜ਼ਾ ਸੀ, ਉਹਦਾ 300-400 ਰੁਪਇਆ। ਇੱਕ ਕਿਸਾਨ, ਉਹਦਾ 40,000 ਕਰਜ਼ਾ ਸੀ, ਉਹਦਾ 220 ਰੁਪਏ ਕਰਜ਼ਾ ਮਾਫ ਕਰ ਦਿੱਤਾ। ਏਦਾਂ ਦੇ ਸਰਟੀਫਿਕੇਟ ਉੱਥੇ ਲੋਕ ਹੱਥਾਂ 'ਚ ਫੜ ਕੇ ਢਾਈ ਮਾਰ ਕੇ ਰੋਂਦੇ ਪਏ ਸਨ। ਢਾਈ ਮਾਰ ਕੇ ਇਸ ਕਰਕੇ ਰੋਂਦੇ ਪਏ ਸਨ, ਉਹ ਕਹਿੰਦੇ ਕਿ ਪਹਿਲਾਂ ਤੇ ਇਹਨਾਂ ਨੇ ਸ਼ਰਤਾਂ ਬਹੁਤ ਲਾਈਆਂ ਸੀ ਕਿ ਜੀ ਇੱਕ ਤੇ ਆਪਣੀ ਫਰਦ ਕਢਾ ਕੇ ਲਿਆਓ। ਜਦੋਂ ਅਸੀਂ ਫਰਦ ਕਢਾਉਣ ਜਾਂਦੇ ਸਾਂ, ਅਸੀਂ ਤੇ ਪਟਵਾਰੀ ਕਹਿ ਦਿੰਦੇ ਆ, ਉਧਰ ਲੇਖਾਪਾਲ ਕਹਿ ਦਿੰਦੇ ਆ। ਉਹ ਕਹਿੰਦੇ ਕਿ ਲੇਖਾਪਾਲ ਦੇ ਸਾਡੇ ਤੇ ਗੇੜੇ ਕਢਾ ਕਢਾ ਕੇ ਗੋਡੇ ਰਾਹ ਤੇ ਸਾਡੇ ਗੋਡੇ ਰਹਿ ਗਏ, ਤੇ ਫਿਰ ਅੱਕ ਕੇ ਰਿਸ਼ਵਤ ਦੇ ਕੇ ਅਸੀਂ ਉਹ ਲੈ, ਫਿਰ ਅਸੀਂ ਆਧਾਰ ਕਾਰਡ ਨਾਲ ਆਪਦੇ ਖਾਤੇ ਲਿੰਕ ਕਰਾਏ, ਉਹ ਵੀ ਬੈਂਕਾਂ 'ਚ ਅਸੀਂ ਧੱਕੇ ਖਾਤੇ। ਜੇ ਸਾਰਾ ਕੁਛ ਕਰਾਉਣਾ ਸੀ ਤੇ ਫਿਰ ਸਾਰਾ ਕੋਈ ਮਾੜਾ ਮੋਟਾ ਮੁੱਲ ਤੇ ਪਾਉਂਦੇ ਸਨ। ਇਹਨਾਂ ਨੇ ਤੇ ਸਾਡੇ ਗੇੜਿਆਂ ਦਾ ਵੀ ਮੁੱਲ ਨਹੀਂ ਮੋੜਿਆ, ਉਲਟਾ ਸਾਡੇ ਨਾਲ ਮਜ਼ਾਕ ਕੀਤਾ। ਔਰ ਕਮਾਲ ਦੀ ਗੱਲ ਤੇ ਇਹ ਆ, ਮੈਂ ਹੁਣ ਥੋੜੇ ਜਿਹੇ ਫਿਗਰ ਹਾਸਲ ਕੀਤੇ ਉਸ ਜ਼ਿਲ੍ਹੇ ਦੇ, ਜਿੱਥੇ ਇਹਨਾਂ ਦਾ ਅੱਜ ਉਹ ਕਿਰਤ ਤੇ ਰੁਜ਼ਗਾਰ ਮੰਤਰੀ ਮਨੂਰ ਲਾਲ ਇਹ ਚੈੱਕ ਵੰਡ ਕੇ ਆ ਹਮੀਰਪੁਰ। ਵੈਸੇ ਇੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹਮੀਰਪੁਰ ਆ ਜੀ। ਸੋ ਉਸ ਹਮੀਰਪੁਰ ਜ਼ਿਲ੍ਹੇ ਦੇ ਅੰਕੜੇ ਇਕੱਠੇ ਕੀਤੇ ਤਾਂ ਮੈਂ ਹੈਰਾਨ ਰਹਿ ਗਿਆ। ਉਸ ਜਗ੍ਹਾ ਤੇ ਇਹਨਾਂ ਨੇ 22,000 ਕਿਸਾਨਾਂ ਨੂੰ ਸਰਟੀਫਿਕੇਟ ਵੰਡਣੇ ਆ ਕਰਜ਼ਾ ਮਾਫੀ ਦੇ, ਯਾਨੀ ਕਰਜ਼ਾ ਮਾਫੀ ਸਕੀਮ ਦੇ ਵਿੱਚ 22,000 ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਤੇ ਕਮਾਲ ਦੀ ਗੱਲ ਇਹ ਆ ਕਿ 880 ਵਿੱਚੋਂ ਇਹੋ ਜਿਹੇ ਕਰਜ਼ਾ ਮਾਫੀ ਵਾਲੇ ਕੇਸ ਆ ਜਿਨ੍ਹਾਂ ਦਾ 500 ਰੁਪਏ ਤੋਂ ਘੱਟ ਕਰਜ਼ਾ ਮਾਫ ਕੀਤਾ ਗਿਆ ਜੀ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਦੀ ਕਰਜ਼ਾ ਮਾਫੀ ਆ। ਕਿਸੇ ਦਾ 1000, ਕਿਸੇ ਦਾ 2000, ਕਿਸੇ ਦਾ 4000, ਏਦਾਂ ਕਰਕੇ ਗਿਣਤੀ ਵਧਾ ਲਈ। ਪਰ ਦਰਅਸਲ ਇਹਨੂੰ ਅਸੀਂ ਕਰਜ਼ਾ ਮਾਫੀ ਨਹੀਂ ਕਹਿ ਸਕਦੇ, ਇਹਨੂੰ ਅਸੀਂ ਕਰਜ਼ਾ ਮਾਫੀ ਦੀ ਥਾਂ ਤੇ ਕਰਜ਼ਾ ਨਾ ਇਨਸਾਫੀ ਕਹਿ ਸਕਦੇ ਹਾਂ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਯੂਪੀ ਦੀ ਸੱਥ 'ਚ ਖੜ ਕੇ ਜ਼ੁਬਾਨ ਕੀਤੀ ਸੀ ਦੇਸ਼ ਦੇ ਨਾਲ ਕਿ ਜੇ ਤੁਸੀਂ ਸਾਨੂੰ ਇੱਥੇ ਮੌਕਾ ਦਿੰਦੇ ਹੋ ਤੇ ਅਸੀਂ ਕਰਜ਼ਾ ਮਾਫ ਕਰਾਂਗੇ। ਪੂਰੇ ਮੁਲਕ ਨੇ ਸੁਣਿਆ ਸੀ, ਸਾਰੀ ਦੁਨੀਆ ਨੇ ਸੁਣਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ 130 ਕਰੋੜ ਲੋਕਾਂ ਦਾ ਪ੍ਰਧਾਨ ਮੰਤਰੀ ਵੀ ਇਸ ਮਾਮਲੇ 'ਚ ਝੂਠ ਬੋਲ ਕੇ ਕਪਟੀ ਸਾਬਤ ਹੋਇਆ, ਕਿਉਂਕਿ ਬਾਅਦ ਦੇ ਵਿੱਚ ਯੋਗੀ ਸਰਕਾਰ ਆਈ ਤੇ ਇਹਨਾਂ ਨੇ ਸ਼ਰਤਾਂ ਦੇ ਨਾਲ ਕਰਜ਼ਾ ਮਾਫ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲੀ ਸ਼ਰਤ ਕੀ ਸੀਗੀ ਕਿ ਕਰਜ਼ੇ ਅਸੀਂ ਉਹ ਮਾਫ ਕਰਾਂਗੇ ਜਿਹੜੇ 2016 ਤੋਂ ਪਹਿਲਾਂ ਦੇ ਹੋਣਗੇ। ਤੇ ਉਹਦੇ 'ਚ ਥੋੜੇ ਜਿਹੇ ਕਿਸਾਨਾਂ ਨੂੰ ਫਾਇਦਾ ਮਿਲਿਆ, ਔਰ ਜਿਨ੍ਹਾਂ ਨੂੰ ਫਾਇਦਾ ਮਿਲਿਆ ਉਹਨਾਂ ਨੂੰ ਕਿਹੋ ਜਿਹਾ ਫਾਇਦਾ ਮਿਲਿਆ ਉਹ ਤੁਹਾਡੇ ਸਾਹਮਣੇ ਆ। ਸੋ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਇਹ ਵਾਅਦਾ ਨਹੀਂ ਸੀ ਕੀਤਾ ਕਿ ਅਸੀਂ ਸ਼ਰਤਾਂ ਦੇ ਆਧਾਰ ਤੇ ਕਰਜ਼ਾ ਮਾਫੀ ਕਰਾਂਗੇ, ਅਸੀਂ ਇਸ ਤਰ੍ਹਾਂ ਤੋੜ ਕੇ ਕਰਜ਼ਾ ਮਾਫੀ ਕਰਾਂਗੇ ਜਾਂ ਇਸ ਤਰ੍ਹਾਂ ਮਾਫੀ ਦੇ ਰੂਪ 'ਚ ਮਜ਼ਾਕ ਕਰਾਂਗੇ। ਸੋ ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਔਰ ਇੱਥੋਂ ਦੇ ਮੁੱਖ ਮੰਤਰੀ ਨੇ ਮਾੜੀ ਕੀਤੀ ਆ। ਪਰ ਅਫਸੋਸ ਦੀ ਗੱਲ ਆ, ਇਹ ਕਿਸਾਨਾਂ ਦੇ ਨਾਲ ਜਿਹੜੀ ਮਾੜੀ ਹੁੰਦੀ ਆਈ ਹੈ ਇਹ ਸਦੀਆਂ ਤੋਂ ਹੁੰਦੀ ਆਈ ਆ, ਔਰ ਉਮੀਦ ਵੀ ਇਹੋ ਜਿਹੀ ਆ ਕਿ ਇਹ ਜਿਹੜੀ ਹੁੰਦੀ ਆਈ ਆ ਇਹਨੇ ਅੱਗੇ ਹੁੰਦਿਆਂ ਰਹਿਣਾ ਵੀ ਹੈ, ਕਿਉਂਕਿ ਇੱਥੋਂ ਦੇ ਹਾਕਮਾਂ ਦੀ ਨਾ ਤੇ ਨੀਤ ਬਦਲਣੀ ਹੈ, ਨਾ ਨੀਤੀ ਬਦਲਣੀ ਹੈ, ਤੇ ਨਾ ਕਿਸਾਨ ਦੀ ਤਕਦੀਰ ਬਦਲਣੀ ਹੈ। ਜੀ ਮਿੰਟੋ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਬੱਚਿਆਂ ਦੇ ਉੱਤੇ ਕਹਿਰ ਜਾਰੀ। ਹੁਣ ਪੰਜਾਬ ਵਿੱਚ 5 ਸਾਲ ਦੇ ਬੱਚੇ ਨੂੰ ਕਤਲ ਕੀਤਾ ਗਿਆ। ਇਹ ਬੜੀ ਮਾੜੀ ਘਟਨਾ ਵਾਪਰੀ ਅੱਜ ਸਾਡੇ ਪੰਜਾਬ ਦੇ ਵਿੱਚ। ਵਾਕਈ ਬੱਚਿਆਂ ਤੇ ਨਾ ਕਹਿਰ ਹੀ ਚੱਲਿਆ ਪਿਆ ਜੀ। ਅੱਜ ਇਹ ਜਿਹੜੀ ਖਬਰ ਪੰਜਾਬ ਤੋਂ ਆਈ, ਦਿਲ ਦਹਿਲ ਗਿਆ ਉਸ ਖਬਰ ਨੂੰ ਸੁਣ ਕੇ। ਦਰਅਸਲ ਇਹ ਨਾ ਜੰਡਿਆਲ ਮਿੰਟੂ ਜੀ, ਉੱਥੋਂ ਦਾ ਇਹ ਮੁੰਡਾ ਸੀ ਵਿਚਾਰਾ, 5-7 ਸਾਲ ਇਹਦੀ ਉਮਰ ਸੀਗੀ ਜੀ। ਸਕੂਲੋਂ ਆਇਆ, ਸਕੂਲੋਂ ਆ ਕੇ ਟਿਊਸ਼ਨ ਤੇ ਚਲਾ ਗਿਆ, ਟਿਊਸ਼ਨ ਤੋਂ ਆ ਕੇ ਮੁੜ ਕੇ ਤੁਹਾਨੂੰ ਪਤਾ ਬੱਚਿਆਂ ਨੂੰ ਚਾਹ ਹੁੰਦਾ ਕਿਤੇ ਘਰੇ ਕਿਆ ਹੋਣਾ ਕਿ ਮੰਮਾ ਮੈਂ ਖੇਡ ਆਵਾਂ, ਤੇ ਉਹਨਾਂ ਆਖਿਆ ਜਾ ਖੇਡਿਆ, ਤੇ ਇਹ ਖੇਡਣ ਗਿਆ, ਮੁੜ ਕੇ ਲਾਪਤਾ ਹੋ ਗਿਆ।
5-6 ਘੰਟੇ ਲੱਭਦੇ ਰਹੇ ਲੋਕ, ਲੱਭਦੇ ਰਹੇ, ਬੱਚਾ ਕਿਤੇ ਨਹੀਂ ਲੱਭਿਆ। ਹਾਰ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹੁਣ ਆਮ ਬੰਦਾ ਤੇ ਹਰੇਕ ਘਰ ਦੀ ਤਲਾਸ਼ੀ ਵੀ ਨਹੀਂ ਲੈ ਸਕਦਾ ਨਾ, ਚਾਹੇ ਉਹਦਾ ਜਿਹੜਾ ਮਰਜ਼ੀ ਕੀਮਤੀ ਨਗੀਨਾ ਗਾਇਬ ਹੋ ਗਿਆ ਹੋਵੇ। ਹੁਣ ਪੁਲਿਸ ਨੇ ਆ ਕੇ ਸਰਚ ਸ਼ੁਰੂ ਕਰ ਦਿੱਤੀ। ਤਾਂ ਇੱਕ ਗਲੀ ਦੇ ਨਾਲ ਹੀ ਖਾਲੀ ਪਏ ਘਰ ਦੇ ਵਿੱਚ ਇੱਕ ਤੂੜੀ ਦਾ ਕੋਠਾ ਸੀ। ਉਸ ਤੂੜੀ ਦੇ ਕੋਠੇ ਚੋਂ ਇਸ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ। ਬੱਚੇ ਦਾ ਗਲ ਵੱਢ ਕੇ ਕਤਲ ਕੀਤਾ ਗਿਆ। ਇਸ ਮਾਮਲੇ 'ਚ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਵੀ ਲਿਆ ਗਿਆ। ਹੁਣ ਦੋ ਤਰ੍ਹਾਂ ਦੀਆਂ ਉੱਥੇ ਰਿਪੋਰਟਾਂ ਆਉਂਦੀਆਂ ਪਈਆਂ। ਕੋਈ ਕਹਿੰਦਾ ਕਿ ਤਾਂਤਰਿਕ ਵਿਦਿਆ ਦੇ ਨਾਲ ਜੁੜਿਆ ਮਸਲਾ, ਕੋਈ ਕਹਿੰਦਾ ਕਿ ਨਿੱਜੀ ਰੰਜਿਸ਼ ਦਾ ਮਸਲਾ। ਇਹ ਸਵੇਰ ਤੱਕ ਸਾਫ਼ ਹੋਊ ਕਿ ਅਸਲ ਦੇ ਵਿੱਚ ਕਹਾਣੀ ਕੀ ਆ। ਪਰ ਦੱਸਦੇ ਆ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਉਹ ਐਸੇ ਪਿੰਡ ਦਾ ਸੀਗਾ ਤੇ ਇਹਨਾਂ ਦਾ ਆਂਢ ਗੁਆਂਢ ਵਿੱਚੋਂ ਹੀ ਸੀ। ਉਹ ਕਤਲ ਕਿਉਂ ਹੋਇਆ ਤੇ ਚਲੋ ਪਤਾ ਲੱਗ ਜਾਊਗਾ। ਪਰ ਇੱਕ ਚੀਜ਼ ਜਿਹੜੀ ਇੱਥੇ ਸਾਫ਼ ਹੁੰਦੀ ਪਈ ਆ ਉਹ ਇਹ ਆ ਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰਕ ਤਬਦੀਲੀ ਕਿਸ ਤਰੀਕੇ ਦੀ ਆਈ ਹੈ, ਸੰਸਕ੍ਰਿਤਿਕ ਤਬਦੀਲੀ ਕਿੱਦਾਂ ਦੀ ਆਈ ਹੈ ਜੀ। ਕਿਉਂਕਿ ਅੱਜ ਤੋਂ ਅਸੀਂ 30-40 ਸਾਲ ਪਹਿਲਾਂ ਪਿੱਛੇ ਚਲੇ ਜਾਈਏ ਜਾਂ 25-30 ਸਾਲ ਪਹਿਲਾਂ ਪਿੱਛੇ ਚਲੇ ਜਾਈਏ ਤੇ ਉਦੋਂ ਬੱਚੇ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਜਿੱਡੀ ਮਰਜ਼ੀ ਲਹੂ ਵੀਟਵੀਂ ਦੁਸ਼ਮਣੀ ਹੋਵੇ, ਜੇ ਕਿਸੇ ਦੇ ਵਿਹੜੇ 'ਚ ਕੋਈ ਅਣਭੋਲ ਬੱਚਾ ਉਸ ਦੁਸ਼ਮਣ ਦਾ ਵੀ ਆ ਗਿਆ ਨਾ ਤੇ ਉਹਨੂੰ ਵੀ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਇਹ ਨਹੀਂ ਕਿ ਇਹ ਦੁਸ਼ਮਣ ਦਾ ਬੱਚਾ ਖੇਡਦਾ ਖੇਡਦਾ ਆ ਗਿਆ। ਉਸ ਬੰਦੇ ਨੂੰ ਵੀ ਵਰਚਾ ਕੇ, ਉਸ ਬੱਚੇ ਨੂੰ ਵੀ ਵਰਚਾ ਕੇ ਘਰੇ ਛੱਡ ਕੇ ਆਇਆ ਜਾਂਦਾ ਸੀ। ਕਹਿੰਦੇ ਸੀ ਕਿ ਦੁਸ਼ਮਣੀ ਆ ਸਿਆਣਿਆਂ ਨਾਲ ਆ, ਬੱਚਿਆਂ ਨਾਲ ਕਾਹਦੀ ਦੁਸ਼ਮਣੀ ਹੈ ਜੀ। ਉਹ ਜਿਹੜੀ ਚੀਜ਼ ਜਿਹੜੀ ਸਾਡੇ ਇੱਥੇ ਧਾਰਨਾ ਬਣ ਕੇ ਸਾਡੀ ਸੰਸਕ੍ਰਿਤੀ ਦਾ ਹਿੱਸਾ ਬਣੀ ਹੋਈ ਸੀ ਕਿ ਬੱਚਿਆਂ ਨਾਲ ਕਾਹਦੀ ਦੁਸ਼ਮਣੀ ਹੈ, ਹੁਣ ਉਹ ਚੀਜ਼ ਬਦਲ ਗਈ ਆ। ਹੁਣ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਇੰਨੀ ਜ਼ਿਆਦਾ ਗਿਰਾਵਟ ਦੀਆਂ ਸ਼ਿਕਾਰ ਹੋ ਗਈਆਂ ਕਿ ਹੁਣ ਬੱਚਿਆਂ ਨਾਲ ਵੀ ਦੁਸ਼ਮਣੀ ਕੱਢੀ ਜਾਂਦੀ ਹੈ। ਔਰ ਇਕੱਲੀ ਦੁਸ਼ਮਣੀ ਨਹੀਂ ਕੱਢੀ ਜਾਂਦੀ, ਬੱਚਿਆਂ ਨਾਲ ਕਦੇ ਕਦੇ ਦਰਿੰਦਗੀ ਵੀ ਕੀਤੀ ਜਾਂਦੀ ਹੈ। ਸੋ ਇਹਨੂੰ ਅਸੀਂ ਆਪਣਾ ਕਹਿ ਲਈਏ ਸਮਾਜ ਦਾ ਗਰਕਣਾ ਕਹਿ ਲਈਏ, ਚਾਹੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਕਹਿ ਲਈਏ ਤੇ ਚਾਹੇ ਸਾਡੀ ਸੱਭਿਆਚਾਰਕ ਤਬਦੀਲੀ ਕਹਿ ਲਈਏ, ਕੁਛ ਵੀ ਕਹਿ ਲਈਏ, ਪਰ ਇਹ ਜੋ ਵੀ ਵਰਤਾਰਾ ਚੱਲਦਾ ਪਿਆ ਇਸ ਵਰਤਾਰੇ ਨੇ ਇੱਕ ਵਾਰੀ ਫੇਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜਿਹੜੀ ਸਾਡੀ ਸਾਂਝੀਵਾਲਤਾ ਸੀ, ਜੋ ਸਾਡਾ ਭਰਪਾ ਸੀ, ਆਪਸੀ ਭਰਪਾ ਪਿੰਡਾਂ ਦਾ, ਸ਼ਾਇਦ ਉਹ ਵੀ ਪ੍ਰਭਾਵਿਤ ਕਰ ਦਿੱਤਾ। ਉਹ ਇਹ ਚੀਜ਼ਾਂ ਜਿਹੜੀਆਂ ਪਿੰਡਾਂ 'ਚ ਵਾਪਰਦੀਆਂ ਪਈਆਂ ਇਹਨਾਂ ਨੂੰ ਰੋਕਿਆ ਇਸ ਕਰਕੇ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਹਰੇਕ ਥਾਂ ਮੌਜੂਦ ਨਹੀਂ ਰਹਿ ਸਕਦੀ, ਹਰੇਕ ਥਾਂ ਤੁਸੀਂ CCTV ਕੈਮਰੇ ਨਹੀਂ ਲਾ ਸਕਦੇ। ਪਰ ਜਦੋਂ ਜ਼ਹਿਨੀਅਤ ਬਦਲ ਜਾਵੇ ਉਦੋਂ ਇਹ ਸਾਰੀਆਂ ਚੀਜ਼ਾਂ ਰੁਕ ਸਕਦੀਆਂ। ਪਰ ਜ਼ਹਿਨੀਅਤ ਹਾਲੇ ਬਦਲਣ ਦੀ ਥਾਂ ਤੇ ਗਰਕਣ ਵਿੱਚ ਲੱਗੀ ਹੋਈ ਹੈ, ਗਰਕੀ ਜਾਂਦੀ ਹੈ, ਗਰਕੀ ਜਾਂਦੀ ਹੈ ਜੀ। ਮਿੰਟੂ ਜੀ, ਜਦੋਂ ਤੁਸੀਂ ਖਬਰ ਸ਼ੁਰੂ ਕੀਤੀ ਸੀ ਪਿੰਡ ਦਾ ਨਾਮ ਨਹੀਂ ਸੀ ਪਤਾ ਲੱਗਿਆ, ਕਿਹੜੇ ਪਿੰਡ ਤੋਂ ਸੀ? ਤੁਹਾਡੀ ਆਵਾਜ਼ ਥੋੜੀ ਉਦੋਂ ਰੁਕ ਗਈ ਸੀ। ਇਹ ਜੰਡਿਆਲੇ ਦੇ ਲਾਗੇ ਪਿੰਡ ਆ ਕੋਈ ਮਲਿਕਪੁਰ। ਠੀਕ ਹੈ ਜੀ। ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਗੱਲ ਕਰਦੇ ਹਾਂ ਵੀ ਅੱਧਾ ਵਿਦਿਅਕ ਸੈਸ਼ਨ ਕਹਿੰਦੇ ਗੁਜ਼ਰ ਗਿਆ ਆ ਪਰ ਬੱਚਿਆਂ ਨੂੰ ਨਹੀਂ ਮਿਲੀਆਂ ਸਰਕਾਰੀ ਕਿਤਾਬਾਂ। ਆਹੋ ਹੁਣ ਇਹ ਸੋਚਦੇ ਹੋਣੇ ਆ ਕਿ ਅਗਲੇ ਸਾਲ ਇਕੱਠੀਆਂ ਦੇ ਦਿਆਂਗੇ, ਇਸੇ ਕਲਾਸ ਹੀ ਰੱਖ ਲੈਂਦੇ ਸਾਰੇ ਬੱਚਿਆਂ ਨੂੰ ਤੇ ਇੱਕੇ ਵਾਰੀ ਛਾਪ ਕੇ। ਉਹ ਜਿਹੜੇ ਪਿਛਲੀ ਕਲਾਸ ਵਾਲੇ ਉਹ ਵੀ ਇਸ 'ਚ ਆ ਜਾਣਗੇ ਤੇ ਇਹ ਵੀ ਇੱਥੇ ਹੀ ਰਹਿ ਜਾਣਗੇ। ਨਾਲੇ ਖਰਚਾ ਘੱਟ ਜੂ, ਨਾਲੇ ਬੱਚਿਆਂ ਨੂੰ ਤਜਰਬਾ ਹੋ ਜੂ। ਕਿਉਂਕਿ ਸਾਡੇ ਇੱਥੇ ਆਮ ਹੀ ਪੰਜਾਬੀਆਂ 'ਚ ਧਾਰਨਾ ਹੈ ਨਾ ਕਿ ਜਿਹੜੇ ਘਾਟੇ ਖਾਂਦੇ ਉਹੀ ਇੱਕ ਦਿਨ ਨਫੇ ਖੱਟਦੇ ਆ। ਸੋ ਹੋ ਸਕਦਾ ਇਹ ਵੀ ਇਸ ਧਾਰਨਾ ਤੇ ਚੱਲ ਪਏ ਹੋਣ। ਬੜੀ ਮਾੜੀ ਗੱਲ ਆ। ਵੈਸੇ ਦੇਖੋ ਵਿਦਿਅਕ ਸੈਸ਼ਨ ਇਕੱਲਾ ਗੁਜ਼ਰਿਆ ਨਹੀਂ। ਤੁਹਾਨੂੰ ਪਤਾ ਕਿ ਛਮਾਹੀ ਪੇਪਰ ਹੁੰਦੇ ਆ ਸਾਡੇ ਇੱਥੇ ਸਕੂਲਾਂ 'ਚ। ਇੱਕ ਤਿਮਾਹੀ ਪੇਪਰ ਹੁੰਦੇ, ਇੱਕ ਛਮਾਹੀ ਪੇਪਰ ਹੁੰਦੇ, ਇੱਕ ਸਾਲਾਨਾ ਪੇਪਰ ਹੁੰਦੇ ਆ ਜੀ। ਹੁਣ ਛਮਾਹੀ ਪੇਪਰਾਂ ਦਾ ਵੇਲਾ ਆ ਗਿਆ। ਆ ਜਿਹੜੇ ਸਤੰਬਰ ਅਕਤੂਬਰ ਦੇ ਅਸੀਂ ਛੋਟੇ ਹੁੰਦੇ ਸਤੰਬਰ ਟੈਸਟ ਕਿਆ ਕਰਦੇ ਸਾਂ, ਦਰਅਸਲ ਛਮਾਹੀ ਪੇਪਰ ਹੁੰਦੇ ਸੀਗੇ। ਹੁਣ ਛਮਾਹੀ ਪੇਪਰ ਸਿਰ ਤੇ ਆ ਗਏ ਆ, ਕਈ ਸਕੂਲਾਂ 'ਚ ਸ਼ੁਰੂ ਵੀ ਹੋ ਚੁੱਕੇ ਹੋਣੇ ਆ। ਪਰ ਹਾਲੇ ਤੱਕ ਕਮਾਲ ਦੀ ਗੱਲ ਆ ਕਿ ਸਾਡੇ ਸਰਕਾਰੀ ਸਿੱਖਿਆ ਵਿਭਾਗ ਦੀਆਂ ਕਿਤਾਬਾਂ ਨਹੀਂ ਪਹੁੰਚੀਆਂ ਸਕੂਲਾਂ ਤੱਕ ਜੀ। ਬੱਚੇ ਉਦਾਂ ਹੀ ਪੜ੍ਹਦੇ ਪਏ। ਵਿੱਚੋਂ ਜੇ ਕਹਿਤਾ ਅਸੀਂ ਜੀ ਆਨਲਾਈਨ ਕਿਤਾਬਾਂ ਪਾ ਦਿੱਤੀਆਂ। ਹੁਣ ਬਹੁਤ ਸਾਰੇ ਸਕੂਲਾਂ 'ਚ ਤੇ ਕੰਪਿਊਟਰ ਹੀ ਨਹੀਂ ਸੁੱਖ ਨਾਲ, ਉਹ ਆਨਲਾਈਨ ਕਿੱਥੇ ਜਾ ਕੇ ਹੋ ਜਾਣਾ, ਕਿਸੇ ਟੈਲੀਵਿਜ਼ਨ ਦੀ ਸਕਰੀਨ ਤੇ ਜਾ ਕੇ ਆਨਲਾਈਨ ਹੋ ਜਾਣਾ। ਉਹਨਾਂ ਕੋਲ ਤਾਂ ਕੰਪਿਊਟਰ ਹੀ ਹੈ ਨਹੀਂ। ਕਈਆਂ ਸਕੂਲਾਂ ਦੇ ਵਿੱਚ ਕੰਪਿਊਟਰ ਹੈਗਾ, ਬਿੱਲ ਨਹੀਂ ਭਰਿਆ, ਅਗਲਿਆਂ ਨੇ ਇੰਟਰਨੈਟ ਕਨੈਕਸ਼ਨ ਹੈ ਜਿਹੜਾ ਉਹ ਪੱਟ ਕੇ ਲਪੇਟ ਕੇ ਤਾਰ ਝੋਲੇ 'ਚ ਪਾ ਕੇ ਖੜਿਆ ਕਦੋਂ ਦਾ। ਉਹ ਕਿੱਥੋਂ ਆਨਲਾਈਨ ਕਿਤਾਬਾਂ ਪੜ੍ਹਨ। ਹੁਣ ਜਦੋਂ ਇਹੋ ਜਿਹੀਆਂ ਤੁਹਾਡੇ ਕੋਲ ਸਹੂਲਤਾਂ ਹੀ ਹੈ ਨਹੀਂ, ਇਸ ਤਰ੍ਹਾਂ ਦੇ ਫਾਰਮੈਟ ਤੁਹਾਡੇ ਕਿਸ ਕੰਮ ਆ। ਹੁਣ ਜਿਹੜੀ ਪ੍ਰਿੰਟਿੰਗ ਹੋਣੀ ਸੀ ਉਹ ਪ੍ਰਿੰਟਿੰਗ ਇਹਨਾਂ ਨੇ ਐਤਕੀ ਬਦਲੇ ਆ, ਟੈਂਡਰਿੰਗ ਬਦਲੀ ਆ ਉਹਦੀ। ਪਹਿਲਾਂ ਜਿਨ੍ਹਾਂ ਦੇ ਕੋਲੋਂ ਛਪਾਈ ਕਰਵਾਉਂਦੇ ਸੀ ਉਹਨਾਂ ਵੱਲ 100 ਕਰੋੜ ਰੁਪਈਆ ਇਹਨਾਂ ਦਾ ਬਕਾਇਆ ਪਿਆ। ਮਤਲਬ ਕਿ ਉਹਨਾਂ ਨੇ 100 ਕਰੋੜ ਰੁਪਈਆ ਲੈਣਾ।
ਹੁਣ ਉਹ ਮੰਗਦੇ ਆ, ਉਹਨਾਂ ਤੋਂ ਛਪਾਈ ਵਾਲਾ ਠੇਕਾ ਰੱਦ ਕਰਾ ਕੇ ਇਹਨਾਂ ਨੇ 1-2 ਨਵੀਆਂ ਪ੍ਰੈਸਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਤੇ ਕਮਾਲ ਦੀ ਗੱਲ ਆ, ਉਹ ਜਿਹੜੇ ਛਾਪਕ ਉਹ ਛਪਾਈ ਕਰਨ ਦੀ ਤਿਆਰੀ ਕਰਦੇ ਪਏ ਸੀ, ਉਹਨਾਂ ਤੋਂ ਆਰਡਰ ਵਾਪਸ ਲੈ ਲਿਆ ਗਿਆ। ਹੁਣ ਇਹਦੇ ਵਿੱਚ ਵੀ ਕੁਛ ਲੋਕ ਕਹਿੰਦੇ ਆ ਕਿ ਰਾਜਨੀਤੀ ਕੰਮ ਕਰਦੀ ਆ। ਤੇ ਜਿਹੜਾ ਮੁੱਖ ਮੰਤਰੀ ਆ ਉਹਦੇ ਦਫ਼ਤਰ ਦੇ ਨਾਂ ਇਹ ਦੋਸ਼ ਲੱਗਦਾ ਕਿ ਇੱਕ ਛਾਪਕ ਨੂੰ ਠੇਕਾ ਦੇ ਦਿੱਤਾ ਗਿਆ ਸੀ, ਉਹਨੇ ਕਿਤਾਬਾਂ ਛਾਪਣੀਆਂ ਵੀ ਸ਼ੁਰੂ ਕਰ ਦਿੱਤੀਆਂ, ਪਰ ਬਾਵਜੂਦ ਇਸ ਦੇ ਜਦੋਂ ਛਪਾਈ ਸ਼ੁਰੂ ਵੀ ਹੋ ਚੁੱਕੀ ਸੀ, ਸਾਰਾ ਕੁਝ ਠੀਕ ਠਾਕ ਚੱਲਦਾ ਪਿਆ ਸੀ, ਉਦੋਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚੋਂ ਕੁਛ ਲੋਕਾਂ ਨੇ ਟੈਲੀਫੋਨ ਕੀਤਾ ਕਿ ਨਹੀਂ ਜੀ, ਤੁਹਾਨੂੰ ਨਹੀਂ ਦੇਣਾ ਆਰਡਰ, ਅਸੀਂ ਆਰਡਰ ਕਿਸੇ ਹੋਰ ਨੂੰ ਦਿਆਂਗੇ। ਦਰਅਸਲ ਉਸ ਆਰਡਰ ਨੂੰ ਬਦਲਾਉਣ ਦੇ ਪਿੱਛੇ ਕੁਛ ਲੋਕ ਹੋਰ ਸੀ ਜਿਹੜੇ ਇਹ ਚਾਹੁੰਦੇ ਸੀ ਕਿ ਇਹ ਠੇਕਾ ਸਾਡੇ ਹਿੱਸੇ ਆ ਜੇ। ਇਸ ਰੱਦੋ ਬਦਲ ਦੇ ਵਿੱਚ, ਇਸ ਅਦਲਾ ਬਦਲੀ ਦੀ ਖੇਡ ਦੇ ਵਿੱਚ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 6 ਮਹੀਨੇ ਦਾ ਸਮਾਂ ਗੁਜ਼ਰ ਗਿਆ। 6 ਮਹੀਨੇ ਦਾ ਸਮਾਂ ਗੁਜ਼ਰ ਗਿਆ, ਜਿਹੜਾ ਰਹਿੰਦਾ 6 ਮਹੀਨੇ ਆ ਉਹ ਹੁਣ ਨਾ ਗੁਜ਼ਰੇ, ਉਹਦੇ ਲਈ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ, ਕਿਉਂਕਿ ਇਸ ਮਾਮਲੇ ਦੇ ਵਿੱਚ ਇਹ ਹਾਲੇ ਤੱਕ ਸੰਜੀਦਾ ਹੀ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਕਦੇ ਇਸ ਮਾਮਲੇ 'ਚ ਬਿਆਨ ਵੀ ਨਹੀਂ ਦਿੱਤਾ। ਉਹ ਇੱਧਰ ਦੀਆਂ ਮਾਰ ਕੇ ਦੋ, ਉੱਧਰ ਦੀਆਂ ਮਾਰ ਕੇ ਆ ਜਿਹੜੀ ਸਾਡੀ ਸਿੱਖਿਆ ਮੰਤਰੀ ਹੈ ਬੀਬੀ ਅਰੁਣਾ ਚੌਧਰੀ, ਉਹ ਜਦੋਂ ਦੀ ਆਈ ਹੈ ਸੁੱਖ ਦੇ ਨਾਲ, ਉਹਦਾ ਕੋਈ ਨਾ ਕੋਈ ਵਿਵਾਦ ਹੈ ਜਿਹੜਾ ਉਹ ਛਿੜਿਆ ਰਹਿੰਦਾ, ਉਹ ਵਿਵਾਦਾਂ 'ਚ ਉਲਝੀ ਰਹਿੰਦੀ ਆ। ਸੋ ਜਿਹੜੀ ਸਿੱਖਿਆ ਪ੍ਰਣਾਲੀ ਹੈ ਸਾਡੀ, ਉਹ ਮੂੰਹ ਦੇ ਮੂੰਹ ਵੱਜੀ ਪਈ ਹੈ। ਹੁਣ ਕਿਤਾਬਾਂ ਤੋਂ ਬਿਨਾਂ ਵਿਦਿਆਰਥੀ ਪੜ੍ਹੇਗਾ ਕੀ? ਜੇ ਪੜ੍ਹੇਗਾ ਨਹੀਂ ਤੇ ਉੱਥੇ ਇਮਤਿਹਾਨਾਂ 'ਚ ਕਰੇਗਾ ਕੀ? ਫਿਰ ਜਾਂ ਤੇ ਉੱਥੇ ਵੰਦੇ ਮਾਤਰਮ ਲਿਖਾਵੇ, ਭਾਰਤ ਮਾਤਾ ਕੀ ਜੈ ਲਿਖਾਵੇ, ਉਹ ਇੰਨਾ ਕੁ ਕੰਮ ਕਰਾਵੇ, ਉਹਨੂੰ ਪਾਸ ਕਰ ਦੇਣ। ਫਿਰ ਹੋਰ ਤੇ ਉਹਦੇ ਕੋਲ ਲਿਖਣ ਪੜ੍ਹਨ ਲਈ ਹੈ ਨਹੀਂ। ਸੋ ਇਹਨਾਂ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ, ਕਿਉਂਕਿ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਗਰੀਬਾਂ ਦੇ, ਔਰ ਇਹ ਜਿਹੜੀ ਮੁਫਤ ਕਿਤਾਬਾਂ ਵਾਲੀ ਪਾਲਿਸੀ ਆ ਇਹ ਗਰੀਬ ਬੱਚਿਆਂ ਲਈ ਆ। ਜੇ ਤੁਸੀਂ ਗਰੀਬ ਬੱਚਿਆਂ ਨੂੰ ਕਿਤਾਬਾਂ ਵੀ ਨਹੀਂ ਦੇ ਸਕਦੇ, ਗਰੀਬ ਬੱਚਿਆਂ ਨੂੰ ਤੁਸੀਂ ਸਕੂਲ 'ਚ ਕੰਪਿਊਟਰ ਵੀ ਨਹੀਂ ਦੇ ਸਕਦੇ, ਇੰਟਰਨੈਟ ਵੀ ਨਹੀਂ ਦੇ ਸਕਦੇ, ਫਿਰ ਤੁਸੀਂ ਗਰੀਬ ਬੱਚਿਆਂ ਨੂੰ ਇਸ ਤਰ੍ਹਾਂ ਸਕੂਲਾਂ 'ਚ ਬਿਠਾ ਕੇ ਉਹਨਾਂ ਦਾ ਟਾਈਮ ਕਾਹਤੋਂ ਬਰਬਾਦ ਕਰਨਾ ਹੈ? ਜੇ ਉਹਨਾਂ ਨੂੰ ਵੇਲੇ ਨਾਲ ਹੱਥ ਜੋੜ ਕੇ ਆਖੋ ਕਿ ਹੁਣ ਤੁਸੀਂ ਸਕੂਲ ਨੂੰ ਫਤਿਹ ਬੁਲਾਓ ਤੇ ਚੁੱਪ ਕਰਕੇ ਕੋਈ ਪੱਠਾ ਲੱਭ ਲਓ ਜਾਂ ਕਿਸੇ ਵੱਡੇ ਜ਼ਿਮੀਂਦਾਰ ਦਾ ਘਰ ਲੱਭ ਲਓ, ਉਹਦੇ 'ਚ ਜਾ ਕੇ ਸੀਰ ਕਰ ਲਓ, ਇੱਥੇ ਕੋਈ ਫਾਇਦਾ ਨਹੀਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਤਰੀਕ ਦਾ ਐਲਾਨ। ਇਹ ਵੱਜ ਗਿਆ ਜੀ ਢੋਲ ਤੇ ਡਗਾ। ਸੋ ਹੁਣ ਇਹ ਮੈਦਾਨ ਜਿਹੜਾ ਭਖ ਜਾਣਾ ਜੀ। ਅੱਜ ਐਲਾਨ ਕਰ ਦਿੱਤਾ ਚੋਣ ਕਮਿਸ਼ਨ ਨੇ ਤਰੀਕ ਦਾ, 11 ਅਕਤੂਬਰ ਨੂੰ ਇਹ ਚੋਣ ਹੋਏਗੀ ਜੀ। ਇਹਦੇ ਲਈ ਜਿਹੜੀ ਨਾਮਜ਼ਦਗੀ ਹੋਏਗੀ ਉਹ ਹੋਏਗੀ 22 ਸਤੰਬਰ ਤੇ 27 ਸਤੰਬਰ ਤੱਕ ਨਾਮਜ਼ਦਗੀਆਂ ਜਿਹੜੀਆਂ ਉਹ ਵਾਪਸ ਲਈਆਂ ਜਾ ਸਕਦੀਆਂ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਨਗਾਰਾ ਵੱਜ ਚੁੱਕਾ, ਮੈਦਾਨ ਸੱਜ ਚੁੱਕਾ, ਪਰ ਹਾਲੇ ਤੱਕ ਭਲਵਾਨਾਂ ਦਾ ਕੋਈ ਅਤਾ ਪਤਾ ਨਹੀਂ ਕਿ ਕਿੱਧਰੋਂ ਕਿਹਨੇ ਨਿਕਲ ਪੈਣਾ। ਸੁਨੀਲ ਜਾਖੜ ਦੇ ਇੱਧਰੋਂ ਚਰਚੇ ਆ ਤੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਸੁਨੀਲ ਜਾਖੜ ਲਗਭਗ ਤੈਅ ਆ। ਮੈਂ ਲਗਭਗ ਇਸ ਕਰਕੇ ਕਹਿਣਾ ਪਿਆ ਕਿਉਂਕਿ ਕਾਂਗਰਸ ਦੇ ਜਿਹੜੇ ਅੰਦਰੂਨੀ ਸੂਤਰ ਸਾਡੇ ਟੱਚ 'ਚ ਹੁੰਦੇ ਆ, ਉਹ ਕਹਿੰਦੇ ਆ ਕਿ ਲਗਭਗ ਤੈਅ ਹੋ ਚੁੱਕਾ ਨਾਮ। ਜੇ ਸਭ ਕੁਝ ਠੀਕ ਠਾਕ ਰਿਹਾ, ਜੇ ਜਾਖੜ ਸਾਹਿਬ ਨੇ ਐਨ ਮੌਕੇ ਤੇ ਜਵਾਬ ਨਾ ਦਿੱਤਾ ਤੇ ਉਹਨਾਂ ਦੇ ਨਾਂ ਦਾ ਐਲਾਨ ਅੱਜ ਪਲਕ ਹੋ ਜਾਣਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕਨਫਿਊਜ਼ਨ ਦਾ ਸ਼ਿਕਾਰ ਆ, ਉਹ ਦੁਬਿਧਾ 'ਚ ਆ ਕਿ ਕਰੇ ਤੇ ਕਰੇ ਕੀ। ਜੇ ਕਵਿਤਾ ਖੰਨਾ ਨੂੰ ਦਿੰਦੇ ਆ ਟਿਕਟ, ਵਿਨੋਦ ਖੰਨਾ ਦੀ ਘਰੋਂ ਹੈ ਜਿਹੜੀ, ਦੂਜੇ ਪਾਸੇ ਜਿਹੜਾ ਸਲਾਰੀਆ ਸਾਹਿਬ ਹੈ ਉਹ ਰੁੱਸਦਾ। ਜੇ ਸਲਾਰੀਆ ਸਾਹਿਬ ਨੂੰ ਦਿੰਦੇ ਆ ਤੇ ਕਵਿਤਾ ਖੰਨਾ ਰੁੱਸਦੀ ਆ, ਉਹ ਆਪ ਦੁਬਿਧਾ ਦਾ ਸ਼ਿਕਾਰ ਆ। ਆਮ ਆਦਮੀ ਪਾਰਟੀ ਹੈ ਜਿਹੜੀ, ਉਹਨਾਂ ਦੇ ਕੋਲ ਤੁਹਾਨੂੰ ਪਤਾ ਗੁਰਦਾਸਪੁਰ ਦੇ ਵਿੱਚ ਉਂਝੀ ਚਿਹਰਿਆਂ ਦੀ ਕਮੀ ਆ। ਸੁੱਚਾ ਸਿੰਘ ਛੋਟੇਪੁਰ ਹੁੰਦਾ ਸੀ, ਉਹਨੂੰ ਇਹਨਾਂ ਨੇ ਸੁੱਚਾ ਸਿੰਘ ਖੋਟੇਪੁਰ ਕਰਾਰ ਦੇ ਕੇ ਤੋੜ ਦਿੱਤਾ ਘਰ ਨੂੰ। ਇਹ ਇੱਕ ਗੁਰਪ੍ਰੀਤ ਘੁੱਗੀ ਸੀ, ਉਹ ਉਂਝ ਇਹਨਾਂ ਦੀ ਟਾਹਣੀ ਟੁੱਟ ਗਿਆ। ਗੁਰਦਾਸਪੁਰ ਦੇ ਵਿੱਚ ਕੋਈ ਹੈਵੀ ਚਿਹਰਾ ਹੈ ਨਹੀਂ ਇਹਨਾਂ ਦੇ ਕੋਲ, ਪਰ ਫਿਰ ਵੀ ਕੋਸ਼ਿਸ਼ ਕਰ ਸਕਦੇ ਆ ਕਿ ਕੋਈ ਬਾਹਰੋਂ ਅੰਦਰੋਂ ਕੋਈ ਜੋੜ ਤੋੜ ਕਰਕੇ ਇਸ ਮੁਕਾਬਲੇ ਨੂੰ ਰੋਮਾਂਚਕਾਰੀ ਬਣਾਇਆ ਜਾ ਸਕੇ। ਉਹਦਾ ਮੇਰੇ ਖਿਆਲ ਦੇ ਨਾਲ ਟੱਕਰ ਜਿਹੜੀ ਹਾਲ ਦੀ ਘੜੀ ਦੀਦੀ ਆ ਉਹ ਦੋਨਾਂ ਮੁੱਖ ਧੜਿਆਂ ਦੀ ਦੀਦੀ ਆ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਵੇਖਣ ਵਾਲੀ ਆ, ਜਿਹੜੇ ਗੁਰਦਾਸਪੁਰ ਨੂੰ ਹਮੇਸ਼ਾ ਜਿਵੇਂ ਉਹ ਕੰਨੀ ਦਾ ਕਿਆਰਾ ਆਪਾਂ ਕਹਿ ਦਿੰਦੇ ਨਾ, ਕੰਨੀ ਦਾ ਕਿਆਰਾ ਸੁੱਕਾ ਰਹਿ ਜਾਂਦਾ ਹੈ, ਜਿਹੜਾ ਗੁਰਦਾਸਪੁਰ ਹਮੇਸ਼ਾ ਕੰਨੀ ਦਾ ਕਿਆਰਾ ਬਣ ਕੇ ਸੁੱਕਾ ਰਹਿ ਜਾਂਦਾ ਸੀ ਵਿਕਾਸ ਕੋਲੋਂ, ਉੱਥੇ ਸ਼ਹਿਬਰਾਂ ਲੱਗ ਵੀ ਗਈਆਂ। ਸਾਰੇ ਪੰਜਾਬ ਦੇ ਵਿੱਚ ਵਿਕਾਸ ਕਾਰਜ ਠੱਪ ਆ। ਉੱਥੇ ਕਿਸੇ ਕੰਮ ਲਈ 116 ਕਰੋੜ ਰੁਪਈਆ ਆ ਗਿਆ, ਕਿਸੇ ਕੰਮ ਲਈ 7 ਕਰੋੜ ਰੁਪਈਆ ਆ ਗਿਆ, ਕਿਸੇ ਲਈ 90 ਕਰੋੜ ਆ ਗਿਆ, ਕਿਸੇ ਲਈ 80 ਕਰੋੜ ਆ ਗਿਆ। ਇਹ ਤਾਂ ਕਰੋੜਾਂ 'ਚ ਰਕਮ ਜਾਰੀ ਹੋ ਗਈ ਹੈ। ਇਹ ਲੋਕੀ ਗੁਰਦਾਸਪੁਰ ਦੀ ਕਿਸਮਤ ਚਮਕੀ ਨੂੰ ਵੇਖ ਕੇ ਕਹਿੰਦੇ ਆ
ਤੇ ਹੁਣ ਅਸੀਂ ਇਹ ਤੇ ਦਬਾਅ ਮੰਗਣੋਂ ਰਹੇ ਕਿ ਵਿਨੋਦ ਖੰਨੇ ਵਾਲਾ ਕੰਮ ਹੋ ਜੇ। ਘੱਟੋ ਘੱਟ ਸਾਡੇ ਹਲਕੇ ਦਾ ਕੋਈ ਵਿਧਾਇਕ, ਕੋਈ ਮੈਂਬਰ ਪਾਰਲੀਮੈਂਟ ਅਸਤੀਫਾ ਹੀ ਦੇ ਜੇ ਤੇ ਜਿਹੜੇ ਸਾਡੇ ਆਹ ਕੰਮ ਰੁਕੇ ਪਏ ਆ ਘੱਟੋ ਘੱਟ ਉਹ ਤੇ ਸ਼ੁਰੂ ਹੋ ਜਾਣ। ਸਹੀ ਗੱਲ ਆ ਇਹੀ ਉਮੀਦਾਂ ਲਾਈ ਬੈਠੇ ਨੇ ਜੀ। ਅਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਸਰਕਾਰੀ ਬੱਸਾਂ ਵਿੱਚ ਸਟਾਫ ਦੇ ਸਫ਼ਰ ਤੇ ਲੱਗ ਗਈਆਂ ਜੀ ਬ੍ਰੇਕਾਂ। ਦੇਖੋ ਇਹ ਨਾ ਇੱਕ ਭਰਪੀ ਸੀਗੀ। ਭਰਪੀ ਏਦਾਂ ਸੀ ਕਿ ਜਿਹੜੇ ਟਰਾਂਸਪੋਰਟ ਮਹਿਕਮੇ 'ਚ ਕੰਮ ਕਰਦੇ ਆ ਉਹ ਨਿੱਜੀ ਬੱਸਾਂ ਵਾਲੇ ਸਰਕਾਰੀ ਬੱਸਾਂ 'ਚ ਸਫ਼ਰ ਕਰ ਲੈਂਦੇ ਸੀ ਤੇ ਜਿਹੜੇ ਸਰਕਾਰੀ ਕਰਮਚਾਰੀ ਸੀ ਉਹ ਪ੍ਰਾਈਵੇਟ ਬੱਸਾਂ 'ਚ ਚੜ ਜਾਂਦੇ ਸੀ। ਇੱਕ ਭਰਪੀ ਬਣੀ ਹੋਈ ਸੀ। ਮਸਲਨ ਮੈਂ ਇੱਕ ਨਿੱਜੀ ਬੱਸ 'ਚ ਕੰਡਕਟਰੀ ਕਰਦਾ ਤੇ ਜੇ ਮੈਂ ਕਿਸੇ ਕੰਮ ਜਾ ਰਿਹਾ, ਦੂਰ ਜਾ ਰਿਹਾ, ਪਟਿਆਲੇ ਜਾ ਰਿਹਾ ਮਸਲਨ, ਤਾਂ ਮੈਂ ਸਰਕਾਰੀ ਬੱਸ ਤੇ ਸਫ਼ਰ ਕਰਨ ਡਿਆ ਤੇ ਮੈਂ ਉਹਨੂੰ ਕਹਿ ਦੇਣਾ ਕੰਡਕਟਰ ਨੂੰ ਮੈਂ ਸਟਾਫ ਮੈਂਬਰ ਆ। ਬਸ ਇਹਨਾਂ ਸੁਣ ਕੇ ਤੇ ਕਈ ਵਾਰ ਤੇ ਅਗਲਾ ਚਾਹ ਪਾਣੀ ਵੀ ਪੁੱਛ ਲੈਂਦਾ ਕਿ ਚਾਹ ਪਾਣੀ ਪੀਓਗੇ ਭਾਜੀ, ਕਿਉਂਕਿ ਇਹਨਾਂ ਨੇ ਬੈਗ ਜਿਹਾ ਰੱਖਿਆ ਹੁੰਦਾ, ਵੱਖਰੀ ਕਿਸਮ ਦਾ ਹੀ ਬੈਗ ਹੁੰਦਾ ਚਮੜੇ ਜਿਹੇ ਦਾ, ਉਹ ਰੱਖਿਆ ਹੁੰਦਾ, ਇੱਕ ਸਾਫਾ ਰੱਖਿਆ ਹੁੰਦਾ, ਦੂਰੋਂ ਸਾਰੀ ਬੱਸ ਚੋਂ ਹੀ ਲੱਗਦਾ ਕਿ ਉਹ ਸਟਾਫ ਮੈਂਬਰ ਬੈਠਾ। ਸੋ ਇਹ ਇੱਕ ਭਰਪਾ ਬਣਿਆ ਹੋਇਆ ਸੀ, ਆਪਸ ਦੇ ਵਿੱਚ ਇਹਨਾਂ ਦਾ ਤਾਲਮੇਲ ਸੀ ਜਿਹੜਾ ਕਿ ਹੁਣ ਟੁੱਟ ਗਿਆ ਕਿਉਂਕਿ PRTC ਦੇ ਜਿਹੜੇ MD ਮਨਜੀਤ ਸਿੰਘ ਨਾਰੰਗ, ਉਹਨਾਂ ਨੇ ਹੁਕਮ ਪਾਸ ਕਰ ਦਿੱਤਾ। ਉਹਨਾਂ ਆਖਿਆ ਕਿ ਇਹ ਜਿਹੜਾ ਸਫ਼ਰ ਹੈ ਇਹਦੇ ਤੇ ਬ੍ਰੇਕ ਲਾ ਦਿਓ। ਹੁਣ ਇਹਦੇ ਤੇ ਬ੍ਰੇਕ ਲੱਗ ਗਈ ਆ। ਇਹਦਾ ਅਸਰ ਹੈ ਜਿਹੜਾ ਉਹ ਅੱਗੇ ਜਾ ਕੇ ਇਹਨਾਂ ਦੀ ਭਰਪੀ ਤੇ ਪੈਣਾ ਤੈਅ ਆ, ਕਿਉਂਕਿ ਨਿੱਜੀ ਬੱਸਾਂ ਵਾਲੇ ਨੂੰ ਜੇ ਇਹ ਨਹੀਂ ਚੜ੍ਹਨ ਦੇਣਗੇ ਤੇ ਫਿਰ ਨਿੱਜੀ ਬੱਸਾਂ ਵਾਲੇ ਵੀ ਜਿਹੜੇ ਆ ਸਰਕਾਰੀ ਬੱਸਾਂ ਵਾਲੇ ਕਰਮਚਾਰੀ ਨਹੀਂ ਚੜ੍ਹਨ ਦੇਣਗੇ। ਪਰ ਉਹਦੇ ਲਈ PRTC ਕਹਿੰਦੇ ਕਿ ਨਾ ਚੜਾਉਣ, ਦਫਾ ਕਰੋ, ਤੁਸੀਂ ਆਪਣੀਆਂ ਬੱਸਾਂ 'ਚ ਹੀ ਜਾਓ। ਹੁਣ ਇੱਥੇ ਜਿਹੜੀ ਇੱਕ ਸਮੱਸਿਆ ਪੈਦਾ ਹੁੰਦੀ ਹੈ ਉਹ ਇਹ ਆ ਕਿ ਜਦੋਂ ਤੜਕੇ ਇਹ ਕਰਮਚਾਰੀ, ਕਿਉਂਕਿ ਕਈਆਂ ਦੀਆਂ ਬੱਸਾਂ ਜਿਹੜੀਆਂ ਮੰਨ ਲਓ 100 ਕਿਲੋਮੀਟਰ ਦੂਰ ਖੜੀਆਂ ਹੁੰਦੀਆਂ, ਉੱਥੋਂ ਜਾ ਕੇ ਉਹਨਾਂ ਨੇ ਬੱਸ ਫੜ ਕੇ ਕੰਮੇ ਲੱਗਣਾ ਹੁੰਦਾ, ਤਾਂ ਉਹਦੇ ਤੇ ਉਹ ਕੀ ਕਰਦੇ ਆ ਕਿ ਹਮੇਸ਼ਾ ਜਿਹੜੀ ਨਿੱਜੀ ਬੱਸ ਹੈ, ਸਰਵਿਸ ਜਿਹੜੀ ਇੱਥੋਂ ਦੀ ਆਪਣੇ ਪੰਜਾਬ ਦੀ ਲੋਕਲ ਬੱਸ ਸੇਵਾ ਉਹ ਸ਼ੁਰੂ ਹੁੰਦੀ ਆ ਲਗਭਗ 8-9 ਵਜੇ ਤੋਂ ਬਾਅਦ ਤੜਕੇ ਜੀ। ਤਾਂ ਜਿਹੜੇ ਨਿੱਜੀ ਬੱਸ ਕਰਮਚਾਰੀ ਹੁੰਦੇ ਆ ਉਹ ਕਰਦੇ ਆ ਟਰੈਵਲ ਸਰਕਾਰੀ ਬੱਸਾਂ ਤੇ, ਕਿਉਂਕਿ ਇਹ ਸ਼ੁਰੂ ਹੋ ਜਾਂਦੀ ਆ ਤੜਕੇ 4:30-5 ਵਜੇ ਦੇ ਕਰੀਬ ਜੀ। ਤਾਂ ਯਾਨੀ ਜਿਨ੍ਹਾਂ ਨੇ ਦੂਰ ਜਾ ਕੇ ਆਪਣੀਆਂ ਬੱਸਾਂ ਫੜਨੀਆਂ ਹੁੰਦੀਆਂ ਉਹ ਸਰਕਾਰੀ ਬੱਸਾਂ ਦਾ ਸਹਾਰਾ ਲੈਂਦੇ ਆ, ਉਹਨਾਂ ਲਈ ਇੱਕ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜੇ। ਤੇ ਦੂਜਾ ਇਹ ਆ ਕਿ ਜਿਨ੍ਹਾਂ ਇਲਾਕਿਆਂ 'ਚ ਸਰਕਾਰੀ ਬੱਸਾਂ ਨਹੀਂ ਜਾਂਦੀਆਂ, ਹੁਣ ਮਸਲਨ ਕੋਈ ਰੋਡਵੇਜ਼ 'ਚ ਲੱਗਾ ਜਾਂ PRTC 'ਚ ਕੰਮ ਕਰਦਾ, ਉਹਨੇ ਆਪਣੇ ਪਿੰਡ ਨੂੰ ਜਾਣਾ, ਉਧਰ ਨੂੰ ਰੋਡਵੇਜ਼ ਦੀ ਬੱਸ ਜਾਂਦੀ ਹੀ ਨਹੀਂ ਤੇ ਕਿਰਾਇਆ ਵੀ ਸੁੱਖ ਨਾਲ ਵਾਹਵਾ ਲੱਗਦਾ, ਉਹ ਨਿੱਜੀ ਬੱਸ ਤੇ ਚੜੂਗਾ। ਅਗਲਾ ਕਹੂਗਾ ਜਦੋਂ ਤੇਰੀ ਬੱਸ 'ਚ ਚੜ੍ਹਦੇ ਆ ਉਹ ਤੇ ਫਟਾਕ ਦੇ ਟਿਕਟ ਕੱਟ ਕੇ ਮਾਰਦਾ ਬਾਕੀ 'ਚ, ਹੁਣ ਤੂੰ ਵੀ ਸਾਡੀ 'ਚ ਕਟਾ ਟਿਕਟ। ਤਾਂ ਇੱਥੇ ਕਈ ਵਾਰੀ ਦੁਬਿਧਾ ਵੀ ਹੋ ਜਾਏਗੀ, ਕਈ ਵਾਰ ਇੱਥੇ ਝਗੜਾ ਵੀ ਹੋ ਜਾਏਗਾ ਜੀ। ਸੋ ਇਹ ਚੀਜ਼ ਜਿਹੜੀ ਆ ਅੱਗੇ ਚੱਲ ਕੇ ਇਹਨਾਂ ਦੀ ਭਰਪੀ ਨੂੰ ਖਰਾਬ ਕਰੇਗੀ। ਪਰ ਉਦਾਂ ਮਾਹੌਲ ਬੜਾ ਖਰਾਬ ਹੋਇਆ ਪਿਆ ਸੀ। ਹਰੇਕ ਨੇ ਇੱਕ ਬੈਗ ਰੱਖਿਆ ਸੀ, ਉਹ ਜਿਹੜਾ ਵਿਸਲ ਜੀ ਮਾਰਦੇ ਆ ਜਾਂ ਵਿਸਲ ਵੀ ਨਹੀਂ ਮਾਰਦੇ, ਕਈ ਕੱਲੀਆਂ ਉੱਥੇ ਆਵਾਜ਼ਾਂ ਹੀ ਮਾਰਦੇ ਆ ਖੜ ਕੇ ਆਕਰ, ਉਹ ਵੀ ਕਹਿੰਦੇ ਜੀ ਅਸੀਂ ਸਟਾਫ ਮੈਂਬਰ ਆ। ਉਹਨਾਂ ਨੇ ਵੇਡਾ ਝੋਲਾ ਰੱਖਿਆ ਹੁੰਦਾ, ਉਹ ਵੀ ਅੰਮ੍ਰਿਤਸਰ 3 ਗੇੜੇ ਲਾ ਦਿੰਦੇ ਆ ਬਠਿੰਡਿਓ ਦਿਹਾੜੀ ਦੇ, ਉਹ ਵੀ ਕਹਿੰਦੇ ਜੀ ਸਟਾਫ ਮੈਂਬਰ ਆ। ਗੰਦ ਬਹੁਤ ਪਿਆ ਹੋਇਆ ਸੀ। ਪਰ ਇਹਦੇ ਨਾਲ ਇਹ ਹੈ ਕਿ ਜਿਹੜੀ ਅਸਲੀ ਭਰਪੀ ਸੀ ਦੋਨਾਂ ਦੀ, ਨਿੱਜੀ ਬੱਸ ਸੇਵਾ ਦੀ ਔਰ ਸਰਕਾਰੀ ਬੱਸ ਸੇਵਾ ਦੀ, ਉਹ ਭਰਪੀ ਟੁੱਟੇਗੀ। ਉੱਦਾਂ ਜਿਹੜਾ ਨਿੱਜੀ ਬੱਸਾਂ ਦਾ ਇੱਕ ਬਹੁਤ ਵੱਡਾ ਅਮਲਾ ਸਰਕਾਰੀ ਬੱਸਾਂ 'ਚ ਫ੍ਰੀ ਸਫ਼ਰ ਕਰਦਾ ਸੀ, ਉਹਦੇ ਤੋਂ ਰਾਹਤ ਜਿਹੜੀ ਹੈ ਸਰਕਾਰੀ ਬੱਸਾਂ ਨੂੰ ਜ਼ਿਆਦਾ ਮਿਲੇਗੀ ਨਿੱਜੀ ਬੱਸਾਂ ਦੇ ਮੁਕਾਬਲੇ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਡੇ ਨਾਲ ਵਿਸਥਾਰ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਨੂੰ ਸਾਰਿਆਂ